ਪੰਜਵਾਂ ਸੱਤਵਾਂ ਦੇ ਸਾਡੇ ਕੋਈ ਤੋਂ ਬਗੈਰ ਬੰਦਾ ਆਇਆ ਵੀ ਕੋਈ ਨਹੀਂ ਕੀ ਕਰਦੇ ਸਾਡੇ ਕੋਈ ਬੰਦਾ ਨਹੀਂ ਇੱਥੇ ਸਾਡੇ ਕੋਲ ਆਇਆ ਕੋਈ ਉਹ ਸਾਨੂੰ ਨਹੀਂ ਆਖਿਆ ਵੀ ਤੁਸੀਂ ਆਏ ਕਰ ਲਓ ਕੋਈ ਇਮਦਾਦ ਦੇਵਣਾ ਕੋਈ ਬੰਦਾ ਸਾਡੇ ਕੋਲ ਨਹੀਂ ਆਇਆ। ਦੇਖੋ ਜੀ ਸਾਡੇ ਕਿਸੇ ਭਰਾਵਾਂ ਦੇ ਕਾਰੋਬਾਰ ਆ ਇੱਥੇ ਤੇ ਉਹ ਆਪਣੇ ਬੈਠੇ ਆ ਤੇ ਉੱਤੇ ਪਾਣੀ ਚੜ੍ਹ ਆ ਪਾਣੀ ਇੱਕ ਆਪਣੇ ਸਮਾਨ ਕੱਢਦੇ ਫਿਰਦੇ ਆ ਕੋਈ ਬੰਦਿਆਂ ਨੂੰ ਬਚਾਉਂਦੇ ਫਿਰਦੇ 11 ਬਾਈ ਵੀ ਇੱਥੇ ਆ ਲੰਗਰ ਤਕਸੀਮ ਹੋ ਜਾਵੇ ਲੰਗਰ ਤੋਂ ਬਾਅਦ ਫਿਰ ਅਗਲੀ ਗੱਲਬਾਤ ਕਰਦੇ ਆ ਕਰੀ ਲੰਗਰ ਪਾਣੀ ਦੀ ਸਤ੍ਹਾ ਬੁਲਾਉਂਦੇ ਬਲਕਿ ਪਾਣੀ ਦੀ ਸਾਊਂਡ ਤੇ ਸਪੀਡ ਚੈੱਕ ਕਰੋ ਕਿੰਨੀ ਜ਼ਿਆਦਾ ਕਸਮ ਤਾਂ ਨਹੀਂ ਚਾਹੁੰਦਾ ਇਸ ਬੰਦੇ ਨੂੰ ਮੈਂ ਵੇਖਿਆ ਹੈ ਨਾ ਜਿਸ ਤਰ੍ਹਾਂ ਪੇ ਬਸ ਹੋ ਕੇ ਨਾ ਉੱਥੇ ਡੇਗ ਪਿਓ ਸਕਿਆ ਸਾਡੇ ਕੋਲ ਸਾਡੇ ਘਰ ਨਹੀਂ ਦਿਸਦੇ ਪਏ ਯਾਨੀ ਕਿ ਸਾਨੂੰ ਰੋਣਾ ਆਉਂਦਾ ਪਿਆ ਮੈਂ ਤਾਂ ਮਰਦਾ ਪਿਆ ਬੰਦਾ ਕਹਿੰਦਾ ਮੈਂ ਮਰਦਾ ਪਿਆ ਬਈ ਮੈਂ ਉੱਥੇ ਕਿਵੇਂ ਜਾਸਾ ਕਿੱਥੇ ਸਰਚ ਪਾਸਾ ਮੇਰੇ ਕੋਲ ਤਾਂ ਕੋਈ ਵਾਹ ਹੀ ਕੋਈ ਨਹੀਂ ਮੈਂ ਜਿੱਥੇ ਜ਼ਿੰਦਗੀ ਗੁਜ਼ਾਰ ਸਕਾਂ ਇਹ ਬੰਦੇ ਉਸ ਟਾਈਮ ਅਸਲਾਮ ਵਾਲੇਕੁਮ ਸਿਆਣੇ ਕਹਿੰਦੇ ਆ ਵੀ ਚੜਨਾ ਰੁੱਖ ਤੇ ਹੋਵੇ ਤੇ ਲੱਭਦਾ ਪੌੜੀਆਂ ਫਿਰੇ ਵੀ ਜਦੋਂ ਕੋਈ ਚੰਗਾ ਕਰਨਾ ਹੋਵੇ ਚੰਗਾ ਕਰਨ ਦਾ ਸੋਚੇ ਹੁੰਦਾ ਰੱਬ ਦੀ ਤੌਫੀਕ ਨਾਲ ਪਰ ਜੇ ਤੂੰ ਸੋਚ ਲਵੇਂ ਨਾ ਤੇ ਰੱਬ ਕਰਾ ਵੀ ਦਿੰਦਾ। ਅਸੀਂ ਕੱਲ ਚਨਿਓੜ ਸੀਗੇ ਉੱਥੇ ਪਠਾਨਕੋਟ ਐਸਾ ਇੱਕ ਦੁੱਖ ਉੱਥੇ ਦੇਖ ਕੇ ਆਏ ਆ ਜੇ ਕੋਈ ਬੰਦਾ ਉਹ ਦੁੱਖ ਸਮਝੇ ਉਹਦਾ ਕੋਈ ਹੱਲ ਕਿਸੇ ਕੋ ਹੋਵੇ ਤਾਂ ਸਾਨੂੰ ਜ਼ਰੂਰ ਦੱਸਿਓ। ਸਾਨੂੰ ਕੀ ਦੱਸਣਾ ਆਪਣੇ ਟਾਈਮ ਹੀ ਪਹੁੰਚਿਓ ਵੀ 7 ਕਿਲੋਮੀਟਰਾਂ ਦੇ ਵਿੱਚ ਬਣਾਈਏ ਨਾ ਇਦਾਂ ਮਰੱਬਾ 4 ਛਪੇਰੇ ਵੀ ਜੈ ਨੂੰ ਵੀ ਜਾਈਏ 7 ਕਿਲੋਮੀਟਰਾਂ 'ਚ ਪਾਣੀ ਆ ਖਾਸੇ ਪਿੰਡ ਆ ਖਾਸੀ ਆਬਾਦੀ ਆ ਜੇ ਕਿਤੇ ਕਿਤੇ ਸੁੱਕੀ ਥਾਂ ਨਾ ਪੱਕੀ ਸੜਕ ਦੇ ਉੱਤੇ ਕਿਤੇ ਕਿਤੇ ਪੱਕੀ ਸੜਕ ਡੁੱਬੀ ਪਈ ਆ ਕਿਤੇ ਕਿਤੇ ਸੁੱਕੀ ਥਾਂ ਉੱਥੇ ਦੁਨੀਆ ਇਕੱਠੀ ਹੋਈ ਆ। ਅੱਛਾ ਬੜੇ ਸਾਰੇ ਸਾਡੇ ਭੈਣ ਭਰਾ ਉੱਥੇ ਲੰਗਰ ਲੈ ਕੇ ਵੀ ਆ ਰਹੇ ਆ ਇਹ ਗੱਲ ਨਹੀਂ ਹੈ ਵੀ ਅਸੀਂ ਇਕੱਲੇ ਆ ਬਹੁਤ ਸਾਰੇ ਲੋਕ ਵੀ ਲੈ ਕੇ ਆ ਰਹੇ ਆ ਕੋਈ ਪਾਣੀ ਲੈ ਕੇ ਆ ਰਿਹਾ ਇਦਾਂ ਅਮਦਾਦ ਹੋ ਰਹੀ ਆ। ਪਰ ਇੱਕ ਦੁੱਖ ਉੱਥੇ ਦੇਖਿਆ ਫੈਸਲ ਸਾਹਿਬ ਨੇ ਰਾਣਾ ਸਾਹਿਬ ਨੇ ਉੱਥੇ ਵੀ ਅਸੀਂ ਗੱਲ ਵੀ ਉੱਥੇ ਕਰਦੇ ਰਹੇ ਆ ਵੀ 7 ਕਿਲੋਮੀਟਰਾਂ ਦੇ ਵਿੱਚ ਗੁਸਲਖਾਨਾ ਹੈ ਨਹੀਂ ਗੁਸਲਖਾਨਾ ਹੈ ਨਹੀਂ 4 ਫੁੱਟ 3 ਫੁੱਟ ਪਾਣੀ ਖਲੋਤਾ ਜੇ ਕੋਈ ਇਦਾਂ ਦਾ ਕੋਈ ਹੋਵੇ ਕੋਈ ਇੰਤਜ਼ਾਮ ਚਲੋ ਮਿਸਾਲ ਆ ਜੇ ਦੇਖੀਏ ਥੋੜੀ ਦੇਰ ਵਾਸਤੇ ਜੇ ਸੋਚੀਏ ਨਾ ਵੀ ਬੰਦਿਆਂ ਦਾ ਤਾਂ ਗੁਜ਼ਾਰਾ ਹੁੰਦਾ ਸਾਡੀਆਂ ਉੱਥੇ ਮਾਵਾਂ ਭੈਣਾਂ ਬਹੁਤ ਆ ਜਿਹੜੀਆਂ ਉਹ ਪਾਣੀ ਦੇ ਵਿੱਚ ਘਰ ਲਾਗੇ ਘਰ ਤੋਂ ਕਿੰਨਾ ਕੁ ਦੂਰ ਚਲੇ ਜਾਣ ਜਗ੍ਹਾ ਹੀ ਕੋਈ ਨਹੀਂ ਜਾਂ ਥਾਂ ਹੈ ਨਹੀਂ ਹੁਣ ਕੋਈ ਪੂਰਾ ਸ਼ਹਿਰ ਛੱਡ ਕੇ ਤਾਂ ਨਹੀਂ ਜਾ ਹੁੰਦਾ ਤਾਂ ਕੋਈ ਐਸਾ ਕੋਈ ਬਨਾਵਟੀ ਹੋਵੇ ਗੁਸਲਖਾਨਾ ਵੀ ਜਿਹੜੇ ਉੱਥੇ ਲੱਗ ਜਾਣ ਵੀ ਹਰ ਕੋਈ 1 ਮੀਲ ਤੇ ਕੋਈ 1.5 ਮੀਲ ਦੇ ਉੱਤੇ ਕੋਈ 10 ਗੁਸਲਖਾਨੇ ਲੱਗੇ ਹੋਣ। ਹਾਂਜੀ ਤੇ ਇਹ ਜਿਹੜੇ ਲਾਹੌਰ ਸ਼ਹਿਰ ਦੇ ਵਿੱਚ ਬੈਠੇ ਆ ਉਹਨਾਂ ਨੂੰ ਸਾਡੀ ਇਹ ਦਰਖਾਸਤ ਆ ਵੀ ਕੋਈ ਐਸਾ ਕੋਈ ਆਜ਼ਾਦ ਕਰੋ ਕੋਈ ਐਸੀ ਸ਼ੈ ਵੀ ਜਿਹੜੇ ਖੜੇ ਪੈਰੀ ਨਾ ਲੋਕਾਂ ਦੇ ਕੰਮ ਆ ਸਾਨੂੰ ਵੀ ਦੱਸਣ ਦੀ ਲੋੜ ਨਹੀਂ ਜਿੱਥੇ ਜਿੱਥੇ ਤੁਹਾਨੂੰ ਸੂਤ ਲੱਗਦਾ ਨਾ ਲਾ ਦਿਓ ਤੇ ਜੇ ਕਿਤੋਂ ਮੁੱਲ ਮਿਲਦੇ ਆ ਤੇ ਉਹ ਸਾਨੂੰ ਜ਼ਰੂਰ ਦੱਸਿਓ ਬੰਦਾ ਉਹ ਲੈ ਲੈਂਦਾ ਮਤਲਬ ਅੱਗੇ ਨਾ ਇਹ ਜਿਹੜੇ ਬਾਹਰ ਨਹੀਂ ਵੱਡੀਆਂ ਕੰਪਨੀਆਂ ਏਜੰਸੀਆਂ ਵਾਲੇ ਉਹ ਜਾਂਦੇ ਸੀ ਨਾ ਜਾ ਕੇ ਆਪਣੇ ਕੈਂਪ ਸ਼ੈਂਪ ਜਿੱਥੇ ਲਾਉਂਦੇ ਸੀਗੇ ਉਹ ਨਾਲ ਲੈ ਕੇ ਜਾਂਦੇ ਸੀ ਹੈ ਸਹੀ ਇਹ ਬਣੇ ਹੋਏ ਇਹ ਪਤਾ ਨਹੀਂ ਹੁਣ ਮਿਲਦੇ ਕਿੱਥੋਂ ਆ। ਅਸੀਂ ਉੱਥੇ ਪਠਾਨਕੋਟ ਦੇ ਵਿੱਚ ਸੀਗੇ ਤੇ ਅਸੀਂ ਉੱਥੇ ਲਾਏ ਵੀ ਇੱਕ ਦਿਨ ਤੇ ਇੱਕ ਰਾਤ ਫਿਰ ਅਗਲੀ ਦਿਹਾੜੀ ਤਾਂ ਸਾਨੂੰ ਪਿੱਛੋਂ ਟੈਲੀਫੋਨ ਆ ਗਿਆ ਕਿ ਜਿਹੜੇ ਸਾਡੇ ਰਾਵੀ ਦਾ ਕਿਲਿਆਂ ਵਾਲਾ ਮੌਜ਼ੇ ਆ ਕਮਾਲੀਏ ਦੇ ਵਿੱਚ ਖਾਸੇ ਪਿੰਡ ਆ ਵੀ ਜਿਹੜੇ ਡੁੱਬ ਗਏ ਪਾਣੀ ਦੇ ਵਿੱਚ ਹਾਤਾ ਦਾ ਮਕਾਮ ਆ ਲੋਕ ਅੱਜ ਹੁਣ ਇਸ ਟਾਈਮ ਜਿਹੜੇ ਟਾਈਮ ਅਸੀਂ ਗੱਲ ਕਰ ਰਹੇ ਹਾਂ ਹੁਣ ਟੈਲੀਫੋਨ ਆਇਆ ਆਬਾਦੀ ਦਾ ਕੀ ਨਾਂ ਹਾਂ ਸਦੁੱਲੇ ਕੀ ਬਹਿਣੀ ਆ ਤੇ ਹੋਰ ਉਹ ਸਾਰਿਆਂ ਨੂੰ ਪਾਣੀ ਵੜਿਆ ਹੁਣ ਇਸ ਟਾਈਮ ਖਲੋਤਿਆਂ ਤੇ ਉਹ ਨਿਕਲ ਕੇ ਸਾਰੇ ਬਾਹਰ ਆ ਗਏ ਵੀ ਕਿਸੇ ਕੋ ਉੱਥੇ ਇਹ ਟਾਈਮ ਨਹੀਂ ਹੈ ਵੀ ਉਹ ਆਪਣਾ ਕੋਈ ਖਾ ਪਕਾ ਲੈਣ। ਅਸੀਂ ਪੱਕਿਆ ਹੋਇਆ ਲੰਗਰ ਵੀ ਲੈ ਕੇ ਜਾ ਰਹੇ ਹਾਂ ਅਸੀਂ ਸੁੱਕਾ ਲੰਗਰ ਵੀ ਜਿਹੜਾ ਲਿਫਾਫਿਆਂ ਥੈਲਿਆਂ ਦੇ ਵਿੱਚ ਬੰਨਿਆ ਉਹ ਵੀ ਅਸੀਂ ਲੈ ਕੇ ਜਾ ਰਹੇ ਹਾਂ ਉੱਥੇ ਜਾ ਕੇ ਪਹੁੰਚਾਵਾਂਗੇ। ਤਾਂ ਜਿਹੜਾ ਬੰਦਾ ਜਿਹੜੀ ਅੱਗੇ ਮੈਂ ਗੱਲ ਕੀਤੀ ਉੱਥੇ ਗੌਰ ਕਰਿਓ ਇਹ ਜਿਹੜਾ ਟਾਈਮ ਆ ਨਾ ਇਹ ਇਕੱਠੇ ਹੋਣ ਦਾ ਟਾਈਮ ਆ। ਅਸਦੁੱਲਾ ਉਰੇ ਆ ਜਾ ਹਾਂਜੀ ਤੇ ਇੱਦਾਂ ਰਲ ਮਿਲ ਕੇ ਜਿਹੜਾ ਕੋਈ ਭਰਾ ਰਲ ਸਕਦਾ ਉਹ ਰਲਣਾ ਚਾਹੀਦਾ। ਸਾਡੇ 203 ਦੇ ਸਾਡੇ ਸੋਸ਼ਲ ਮੀਡੀਆ ਦੇ ਭਰਾ ਇੱਧਰ ਵੀ ਲੈ ਲਓ ਸਰ ਅਸਦੁੱਲਾ ਸਾਹਿਬ ਬੜਾ ਸੋਹਣਾ ਬੋਲਦੇ ਆ ਤੇ ਇਹ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਤੇ ਆ ਸਾਡੇ ਕੋਲ ਪਹੁੰਚੇ ਆ ਜੀ ਆਇਆਂ ਨੂੰ ਤੇ ਇਹ ਨੇਕ ਕੰਮ ਹੈ ਇਹਦੇ 'ਚ ਰਲਣਾ ਚਾਹੀਦਾ। ਤੇ ਹਾਫਿਜ਼ ਸਾਹਿਬ ਮਾਸ਼ਾਅੱਲਾ ਇਹਨਾਂ ਕੋਲ ਵੀ ਗੱਲ ਚੰਗੀ ਕੋਈ ਸੁਣਾਂਗੇ। ਤੇ ਫੈਸਲ ਸਾਹਿਬ ਤੁਸੀਂ ਉੱਥੇ ਕੱਲ ਆਪਾਂ ਇੰਨਾ ਟਾਈਮ ਲੰਘਾ ਕੇ ਆਏ ਆ ਤੁਸੀਂ ਦੇਖਣ ਵਾਲਿਆਂ ਨੂੰ ਵੀ ਸੂਰਤ ਹਾਲ ਕਿਦਾਂ ਦੱਸਦੇ। ਮੈਂ ਸਰੋਇਆ ਸਾਹਿਬ ਜਿਹੜੀ ਕੱਲ ਚੀਜ਼ ਨੋਟ ਕਰਕੇ ਆਇਆ ਨਾ ਇੱਕ ਹੁੰਦਾ ਬੰਦੇ ਦੀ ਇੱਕ ਫਸਲ ਦੀ ਕਮਾਈ ਵੀ ਮਸਲਨ ਆ ਫਸਲ ਉਜੜ ਗਈ ਹੈ ਨਾ ਤੇ ਚਲੋ ਸਰ ਗਿਆ ਇੱਕ ਹੁੰਦਾ ਉਮਰ ਦੀ ਕਮਾਈ। ਹਾਏ 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 ਹੁਣ ਆ ਜਿਹੜੀ ਝੋਨਾ ਵੱਢਣ ਵਾਲੀ ਹਾਰਵੈਸਟਰ ਹੁੰਦੀ ਰਾਣਾ ਸਾਹਿਬ ਕੱਲ ਪਤਾ ਨਹੀਂ ਮਤਲਬ ਕੀ ਕੰਡੀਸ਼ਨ ਬਣੀ ਵੀ ਏਡੀ ਤੇਜ਼ੀ ਨਾਲ ਪਾਣੀ ਉਹਨਾਂ ਦਾ ਜਿਹੜਾ ਮੁੱਕੂ ਜਿਹਾ ਹੁੰਦਾ ਦਾਣੇ ਕੱਢਣ ਵਾਲਾ ਸਿਰਫ ਉਹ ਬਾਹਰ ਨਜ਼ਰ ਆਉਂਦਾ ਸੀ ਯਾਨੀ ਉਹ ਵੀ ਵਿੱਚ ਖੜ ਗਈਆਂ ਡੁੱਬ ਗਈਆਂ।
ਹੁਣ ਉਹ ਹਾਰਵੈਸਟਰ ਜਿਹੜੀ ਕਟਾਈ ਕਰਨ ਵਾਲੀ ਝੋਨੇ ਵਗੈਰਾ ਦੀ ਉਹ ਹਜ਼ਾਰਾਂ ਦੀ ਤੇ ਹੈ ਨਹੀਂ। ਤੇ ਇਹਦਾ ਮਤਲਬ ਹੈ ਕਿ ਉਹਨਾਂ ਲੋਕਾਂ ਦੀ 1-2 ਦਿਨ ਦੀ ਨਹੀਂ, ਯਾਨੀ ਇੱਕ ਫਸਲ ਨਹੀਂ ਬਲਕਿ ਉਮਰਾਂ ਦੀ ਜਿਹੜੀ ਕਮਾਈ ਹੈ ਨਾ ਉਹ ਰੁੜ ਗਈ, ਪਾਣੀ ਹੋ ਗਈ। ਤੇ ਦੂਸਰੀ ਮੈਂ ਗੱਲ ਇਹ ਕਰਾਂਗਾ, ਜਿਹੜਾ ਅਸੀਂ ਨਵਾਂ ਫੇਰ ਲੈ ਕੇ ਚੱਲ ਰਹੇ ਹਾਂ, ਜਿਹੜੇ ਸਾਡੇ ਭਰਾ ਨੇ ਸਾਨੂੰ ਵੇਖਦੇ ਨੇ ਸੁਣਦੇ ਨੇ, ਕਿ ਵੇਖੋ ਇੱਕ ਸਿਆਣੇ ਨੇ ਕਿਹਾ, ਕਿਸੇ ਅੱਲਾ ਦੇ ਬਜ਼ੁਰਗ ਨੇ ਕਿਹਾ ਵੀ ਤੁਹਾਨੂੰ ਕੋਈ ਵੀ ਮੌਕਾ ਮਿਲੇ ਨਾ ਜ਼ਿੰਦਗੀ 'ਚ ਤੇ ਉਹਨੂੰ ਜ਼ਾਇਆ ਕਰ ਦਿਓ ਤੇ ਪਛਤਾਉਣਾ ਨਹੀਂ, ਲੇਕਿਨ ਅਗਰ ਤੁਹਾਨੂੰ ਰਹਿਮ ਦਿਲ ਬਣਨ ਦਾ ਮੌਕਾ ਮਿਲੇ ਤੇ ਤੁਸੀਂ ਉਹ ਗਵਾ ਦਿਓ ਤੇ ਸਮਝ ਲਓ ਤੁਸੀਂ ਸਭ ਕੁਝ ਰੋੜ ਲਿਆ। ਯਾਨੀ ਰਹਿਮ ਦਿਲ ਬਣਨ ਦਾ ਮੌਕਾ ਮਿਲੇ ਤੇ ਇਹਨੂੰ ਕਦੇ ਨਹੀਂ ਗਵਾਉਣਾ, ਇਹਨੂੰ ਸੰਭਾਲ ਲਿਆ ਤੇ ਤੁਸੀਂ ਸਮਝ ਲਓ ਸਭ ਕੁਝ ਸੰਭਾਲ ਲਿਆ, ਇਹਨੂੰ ਗਵਾ ਲਿਆ ਤੇ ਸਮਝ ਲਓ ਸਭ ਕੁਝ ਗਵਾ ਲਿਆ। ਤੇ ਵੇਖੋ ਹੁਣ ਇੱਕ ਰਹਿਮ ਦਿਲੀ ਦਾ ਮੌਕਾ, ਹੁਣ ਹੱਕਦਾਰ ਵੀ ਮੌਜੂਦ ਨੇ, ਅਸੀਂ ਉਹਨਾਂ ਤੱਕ ਪਹੁੰਚ ਵੀ ਸਕਦੇ ਹਾਂ, ਪਹੁੰਚਾ ਵੀ ਰਹੇ ਹਾਂ। ਤੇ ਫਿਰ ਉਹੋ ਜਿਹੜੀ ਬਾਰ-ਬਾਰ ਹਰ ਵੀਡੀਓ 'ਚ ਗੱਲ ਕਰਦੇ ਹਾਂ, ਮਕਸਦ ਤੇ ਲੋਕਾਂ ਨੂੰ ਧੱਕਾ ਲਾਣਾ ਨਾ, ਮੋਟੀਵੇਟ ਕਰਨਾ ਨਾ ਜੀ, ਕਿ ਇਹ ਕੋਈ ਕਿਸੇ ਨੇ ਆਪਣੀ ਜ਼ਾਤ ਲਈ ਨਹੀਂ ਕਰਨਾ, ਬਲਕਿ ਇਹ ਜਿੰਨੇ ਵੀ ਕਰਨਾ ਬੇਸਿਕਲੀ ਉਹਨੇ ਆਪਣੀ ਆਖਰਤ ਵਾਸਤੇ ਕਰਨਾ। ਤੇ ਮੈਂ ਤੇ ਇਹੀ ਕਹਿਣਾ ਹੈ ਜੀ। ਫੈਸਲ ਜ਼ੁਬੈਰ ਸਾਹਿਬ ਸਾਡੇ ਭਰਾ ਲਿਖੇ ਪੜ੍ਹੇ ਬੰਦੇ ਆ, ਇਹ ਦੁਨੀਆ ਦੀ ਤਾਲੀਮ ਵੀ ਇਹਨਾਂ ਨੇ ਲਈ ਆ, ਦੀਨ ਦੀ ਤਾਲੀਮ ਵੀ ਮਾਸ਼ਾਅੱਲਾ ਲਈ ਆ, ਤੇ ਉਹ ਫਿਰ ਇਹਨਾਂ ਦੇ ਨਾਲ ਰਹੀਦਾ ਨਾ ਕੁਛ ਚੰਗਾ ਸੁਣਨ ਨੂੰ ਲੱਭਦਾ, ਕੋਈ ਹਦੀਸ ਮੁਬਾਰਕਾ, ਤੇ ਉਹ ਫਿਰ ਸਾਨੂੰ ਨਾ ਇੱਕ ਹੌਸਲਾ ਜਿਹਾ, ਉਹ ਕਹਿ ਲਓ ਵੀ ਜਿੱਦਾਂ ਕਿਸੇ ਬੂਟੇ ਨੂੰ ਪਾਣੀ ਨਹੀਂ ਲੱਗਦਾ ਰਹਿੰਦਾ। ਤਾਂ ਹੁਣ ਇੱਕ ਫੇਰ ਯਾਦ ਆ ਗਈ ਜੀ, ਬੜੀ ਪਿਆਰੀ ਹਦੀਸ ਸ਼ਰੀਫ ਕੇ हज़रत इब्राहीम अलैहिस्सलातो वस्सलाम ਦੇ ਬਾਰੇ ਬੜਾ ਮਸ਼ਹੂਰ ਵਾਕਿਆ, ਇਹ तमाम ਲੋਕਾਂ ਨੇ ਸੁਣਿਆ ਹੋਣਾ ਸਾਡੇ ਭਰਾਵਾਂ ਨੇ, ਕਿ ਆਪ ਆਮ ਹਾਲਾਤ ਦੇ ਵਿੱਚ ਵੀ ਖਾਣਾ ਪਕਾਉਣ ਤੋਂ ਬਾਅਦ ਜ਼ਰੂਰਤਮੰਦ ਬੰਦਾ ਤਲਾਸ਼ ਕਰਕੇ ਰੋਟੀ ਖਾਇਆ ਕਰਦੇ ਸੀ। ਸੁਭਾਨ ਅੱਲਾਹ। ਯਾਨੀ ਕਿ ਆਮ ਹਾਲਾਤ ਦੇ ਵਿੱਚ ਵੀ ਨਾ ਵੀ ਕੋਈ ਮੁਸੀਬਤ ਨਹੀਂ, ਤੇ ਇਹ ਮਸ਼ਹੂਰ ਰਵਾਇਤ ਹੈ ਔਰ ਇਹ ਮੇਰਾ ਖਿਆਲ ਹਰ ਬੰਦੇ ਨੇ ਔਰ ਹਰ ਨੇ ਸੁਣੀ ਹੋਣੀ ਜੁਮਿਆਂ ਦੇ ਵਿੱਚ, ਕਿ ਆਪ ਆਮ ਹਾਲਾਤ ਦੇ ਵਿੱਚ ਵੀ ਜਦੋਂ ਖਾਣਾ ਤਿਆਰ ਕਰ ਲੈਂਦੇ ਹੁੰਦੇ ਸੀ ਤੇ ਬੰਦਾ ਤਲਾਸ਼ ਕਰਕੇ ਜ਼ਰੂਰਤਮੰਦ ਫੇਰ ਖਾਂਦੇ ਸੀ, ਕੱਲਾ ਖਾਣਾ ਹੀ ਨਹੀਂ ਸੀ ਖਾਂਦੇ। ਸੁਭਾਨ ਅੱਲਾਹ, ਸੁਭਾਨ ਅੱਲਾਹ। ਆ ਗੱਲ ਅੱਛਾ, ਅਸੀਂ ਨਾ ਜੀ ਇੱਕ ਵਾਰੀ ਪਿੱਛੋਂ ਦੇਗਾਂ ਪੱਕਦੀਆਂ ਤੇ ਗਾਂ ਲੈ ਕੇ ਚੱਲਦੇ ਆ, ਉੱਥੇ ਜਾ ਕੇ ਵੀ ਗੱਲ ਕਰਦੇ ਆ। ਤੇ ਸਾਡੇ ਭਰਾ ਅਸਦੁੱਲਾ ਬਰਬਰਾ ਸਾਹਿਬ ਤੁਸੀਂ ਸੁਣਦੇ ਰਹਿੰਦੇ ਆ। ਅਸਦੁੱਲਾ ਸਾਹਿਬ, ਇੱਕ ਤਾਂ ਜੀ ਆਇਆਂ ਨੂੰ, ਤੁਸੀਂ ਕੀ ਸੋਚਦੇ ਆ ਵੀ ਤੁਸੀਂ ਕੀ ਸੋਚ ਕੇ ਆਏ ਆ? ਅਸੀਂ ਜੀ ਮੈਂ ਨਾ ਪਿੰਡਾਂ ਥਾਵਾਂ ਦੇ ਵਿੱਚ ਰਹੀਦਾ, ਗਰੀਬ ਲੋਕ ਵੀ ਦੇਖੇ, ਅਮੀਰ ਵੀ ਦੇਖੇ। ਇਸ ਦੌਰ ਦੇ ਵਿੱਚ ਨਾ ਇੱਕ ਮੁਰਗੀ ਲੈਣੀ ਗਰੀਬ ਨੂੰ ਔਖੀ ਆ। ਲੋਕਾਂ ਦੀਆਂ ਮੈਂ ਦੇਖਿਆ, ਰਾਵੀ ਤੇ ਮੈਂ ਗਿਆ, ਮੱਝਾਂ ਰੁੜੀਆਂ ਜਾਂਦੀਆਂ, ਬਹੁਤ ਔਖਾ ਕੰਮ ਹੋਇਆ ਉਹਨਾਂ ਵਾਸਤੇ। ਸਾਨੂੰ ਚਾਹੀਦਾ ਵੀ ਅਸੀਂ ਰਲ ਮਿਲ ਕੇ ਨਾ, ਹੋਰ ਕੁਛ ਨਹੀਂ, ਉਹਨਾਂ ਨੂੰ ਖਾਣ ਪੀਣ ਦਾ ਤੇ ਬਾਕੀ ਡੰਗਰਾਂ ਦਾ, ਜਿਹੜੇ ਉਹਨਾਂ ਦੇ ਬੱਚੇ ਆ ਉਹਨਾਂ ਦਾ ਉਹ ਸੁੱਕਾ ਕੋਈ ਤੂੜੀ ਤਾੜੀ ਦਾ ਇਹ ਇੰਤਜ਼ਾਮ ਕਰੀਏ ਤੇ ਉੱਥੇ ਉਹਨਾਂ ਤੱਕ ਪਹੁੰਚਾਈਏ। ਬਹੁਤ ਔਖਾ ਉਹਨਾਂ ਵਾਸਤੇ ਇਸ ਟਾਈਮ ਆਇਆ ਉਹਨਾਂ ਤੇ। ਹਾਂਜੀ, ਅਸੀਂ ਤੂੜੀ ਦਾ ਕਰ ਲਿਆ ਇੰਤਜ਼ਾਮ, ਤੇ ਇਨਸ਼ਾਅੱਲਾ ਆਪਾਂ ਇਕੱਠੇ ਚੱਲਾਂਗੇ ਹੋਊਗਾ। ਹਾਂਜੀ, ਕੋਈ ਚੋਕਰ ਆ ਤੇ ਜਿਹੜਾ ਤੁਸੀਂ ਡੰਗਰਾਂ ਦੇ ਸੁੱਕੇ ਰਾਸ਼ਨ ਦੀ ਗੱਲ ਕੀਤੀ, ਦੇਖਿਆ ਕਿ ਜ਼ਿਮੀਦਾਰ ਦਾ ਪੋਤਾ ਤੇ ਉਹਨੇ ਗੱਲ ਡੰਗਰਾਂ ਦੀ ਕੀਤੀ ਹੈ। ਤੇ ਅੱਜ ਇੱਕ ਟੈਲੀਫੋਨ ਆਇਆ ਚੜ੍ਹਦੇ ਪੰਜਾਬ ਦੇ ਵਿੱਚੋਂ, ਉਹ ਕਹਿੰਦੇ ਜਿਹੜੀਆਂ ਡੰਗਰ ਰੋੜ ਕੇ ਆ ਰਹੇ ਆ ਸਾਡੀ ਅਮਾਨਤ ਆ ਤੁਹਾਡੇ ਕੋਲ। ਮੈਂ ਕਿਹਾ ਗੱਲ ਠੀਕ ਆ, ਇਹ ਸਾਡਾ ਦੀਨ ਵੀ ਸਾਨੂੰ ਇਹੀ ਕਹਿੰਦਾ, ਜਿਹੜੇ ਡੰਗਰ ਵਿੱਚ ਰੁੜ ਕੇ ਆ ਰਹੇ ਆ ਜੀਂਦੇ ਆ। ਇੱਕ ਤਾਂ ਜਿਹੜੇ ਸਾਡੇ ਇੱਥੋਂ ਕੋਈ ਰੁੜਿਆ ਗਾਂ ਗਿਆ, ਉਹ ਰਾਣਾ ਸਾਹਿਬ ਮੋੜਨਾ ਚਾਹੀਦਾ, ਉਹ ਪਿਛਾ ਮੁੜਨਾ ਚਾਹੀਦਾ। ਤੇ ਜਿਹੜੇ ਚੜ੍ਹਦੇ ਪੰਜਾਬ 'ਚ ਰੁੜ ਕੇ ਆ ਰਹੇ ਆ, ਘੋੜੀ ਆਈ ਹੈ, ਇੱਕ ਡੰਗਰ ਆਏ ਆ, ਮੈਂ ਕਹਿੰਦਾ ਉਹ ਸਾਡੀ ਸਰਕਾਰ ਨੂੰ, ਅਸੀਂ ਆਪਣੀ ਸਰਕਾਰ ਨੂੰ ਦੇਵਾਂਗੇ ਵੀ ਦੇਣਾ ਚਾਹੀਦਾ, ਵੀ ਉਹ ਉੱਦਾਂ ਉਹਨਾਂ ਨੂੰ ਮੋੜ ਦੇਣ, ਅਮਾਨਤ ਆ ਉਹਨਾਂ ਦੀ। ਰਾਣਾ ਸਾਹਿਬ ਤੁਸੀਂ ਕੋਈ ਗੱਲ ਕਰੋ ਜੀ। ਦੇਖੋ ਜੀ, ਇਹ ਜਿਹੜਾ ਟਾਈਮ ਹੈ ਨਾ, ਹਾਂਜੀ, ਕਹਿੰਦੇ ਆ ਕਿ ਨਮਾਜ਼ ਦੀ ਕਜ਼ਾ ਹੈ, ਖਿਦਮਤ ਦੀ ਕਜ਼ਾ ਨਹੀਂ ਹੈ। ਯਾਨੀ ਕਿ ਅਗਰ ਜੇ ਟਾਈਮ ਤੁਹਾਡੇ ਕੋਲੋਂ ਖੁੰਝ ਗਿਆ ਨਾ ਤੇ ਫਿਰ ਪੱਕਾ ਖੁੰਝ ਗਿਆ। ਜਿਸ ਤਰ੍ਹਾਂ ਗੱਲ ਹੋਈ ਸੀ ਨਾ ਵੀ ਅਗਰ ਨੇਕੀ ਦਾ ਟਾਈਮ ਤੁਸੀਂ ਗਵਾਤਾ ਤੇ ਫਿਰ ਪਛਤਾਣੇ ਵਾਲੀ ਗੱਲ ਆ। ਇਹ ਖਿਦਮਤ ਜਿਹੜੀ ਹੈ ਨਾ, ਖਿਦਮਤ ਦੀ ਕਜ਼ਾ ਕੋਈ ਨਹੀਂ ਹੁੰਦੀ। ਖਿਦਮਤ ਉਹੀ ਟਾਈਮ ਹੈ, ਇੱਕੋ ਹੀ ਟਾਈਮ ਆ, ਉਹਦੇ ਤੇ ਤੁਹਾਨੂੰ ਜੇ ਮੌਕਾ ਮਿਲਦਾ ਉਹ ਕਰਨੀ ਚਾਹੀਦੀ। ਤੇ ਬਾਕੀ ਜਿਹੜਾ ਤੁਸੀਂ ਸ਼ੁਰੂ 'ਚ ਕੀਤਾ, ਕੱਲ ਮੈਂ ਵੀ ਇਹ ਮਹਿਸੂਸ ਕੀਤਾ ਕਿ ਬੰਦਿਆਂ ਲਈ ਸਭ ਤੋਂ ਜ਼ਿਆਦਾ ਵੱਡਾ ਮਸਲਾ ਜਿਹੜਾ ਵਾ ਨਾ, ਗੁਸਲਖਾਨਿਆਂ ਦਾ। ਤੇ ਬਾਕੀ ਡੰਗਰਾਂ ਲਈ ਜਿਹੜਾ ਵਾ ਨਾ, ਉਹ ਚਾਰੇ ਦਾ ਮਸਲਾ ਹੈ ਆ। ਤੇ ਬਾਕੀ ਪਿੰਡਾਂ ਥਾਵਾਂ ਤੇ ਯਾਨੀ ਕਿ ਜਿਹੜੇ ਹਨ ਮਸਾਇਲ, ਲੇਕਿਨ ਜਿਸ ਤਰ੍ਹਾਂ ਸ਼ਹਿਰੀ ਇਲਾਕਿਆਂ 'ਚ ਵੀ ਸੈਲਾਬ ਆਇਆ ਵਾ। ਹਾਂਜੀ, ਤੇ ਜਿਸ ਤਰ੍ਹਾਂ ਸਾਡੇ ਲਾਹੌਰ ਸ਼ਹਿਰ ਜਿਹੜਾ ਨਾ ਸੈਲਾਬ ਆਇਆ ਵਾ, 38 ਸਾਲਾਂ ਤੋਂ ਬਾਅਦ ਨਾ, 88 ਤੋਂ ਬਾਅਦ ਹੁਣ ਸੈਲਾਬ ਆਇਆ ਵਾ। ਤੇ ਹੁਣ ਇੱਕ ਚੀਜ਼ ਸਾਬਤ ਹੋ ਗਈ ਆ ਕਿ ਬੰਦੇ ਆਪਣਾ ਕਬਜ਼ਾ ਛਡਵਾ ਸਕਣ ਜਾਂ ਨਾ ਛਡਵਾ ਸਕਣ, ਦਰਿਆ ਆਪਣਾ ਕਬਜ਼ਾ ਛਡਵਾ ਸਕਦਾ। ਜਿਹੜੇ ਵੀ ਲੋਕਾਂ ਨੇ ਯਾਨੀ ਕਿ ਉੱਥੇ ਰਿਹਾਇਸ਼ੀ ਸਕੀਮਾਂ ਬਣਾਈਆਂ ਹੈ ਦਰਿਆ ਦੇ ਇਲਾਕੇ 'ਚ,
ਉਹ ਸਾਰੀਆਂ ਯਾਨੀ ਕਿ ਜਿਹੜੀਆਂ ਵਾ ਨਾ ਉਹ ਡੁੱਬ ਗਈਆਂ ਵਾ ਤੇ ਲੋਕਾਂ ਦੀ ਉਹ ਜਿਸ ਤਰ੍ਹਾਂ ਕਹਿੰਦੇ ਨੇ ਸਾਰੀ ਉਮਰਾਂ ਦੀ ਕਮਾਈ ਉਹ ਯਾਨੀ ਕਿ ਜਿਹੜਾ ਵਾ ਨਾ ਜਾਂਦੀ ਰਹੀ। ਜਿਹੜੀ ਜਗ੍ਹਾ ਤੇ ਪਾਣੀ ਇੱਕ ਵਾਰੀ ਪੈ ਜਾਵੇ ਹੈ ਉੱਥੇ ਦੀ ਕੀ ਸੂਰਤ ਹਾਲ ਹੈ, ਜਿੱਥੇ 8-8 7-7 ਦਿਨ ਪਾਣੀਓ ਹੀ ਰਹਿਣਾ ਵਾ ਤੇ ਉੱਥੇ ਦੀ ਕੀ ਸੂਰਤ ਹਾਲ ਹੋਣੀ ਯਾਰ। ਇੱਥੇ ਪਿੰਡਾਂ 'ਚ ਵੀ ਬਹੁਤ ਸਾਰੀ ਜਗ੍ਹਾ ਤੇ ਵੀ 2 ਤਾਂ ਫਸਲਾਂ ਦਾ ਨੁਕਸਾਨ ਹੋ ਗਿਆ, ਇੱਕ ਫਸਲ ਜਿਹੜੀ ਖੜੀ ਆ ਇੱਕ ਆਣੇ ਵਾਲੀ ਫਸਲ ਆ, ਲੇਕਿਨ ਜਿਹੜੀ ਮਕਾਨਾਂ ਦੀ ਸ਼ਕਲ ਚ ਆ ਨਾ ਉਹਦੇ ਚੋਂ ਸਮਝੋ ਵੀ ਇੱਕ ਨਸਲ ਦਾ ਹੀ ਨੁਕਸਾਨ ਆ। ਇੱਕ ਨਸਲ ਨੇ ਹਾਂ ਉਮਰ ਦੀ ਕਮਾਈ ਉਹਦੇ ਚ, ਕਿਉਂਕਿ ਜਿਹੜੇ ਮਕਾਨਾਂ ਚ ਹੁਣ 7-7 8-8 ਫੁੱਟ ਪਾਣੀ ਖੜਾ ਔਰ 15-15 ਦਿਨ ਪਾਣੀ ਖੜਾ ਰਹਿਣਾ ਵਾ, ਉਹ ਮਕਾਨ ਕੋਈ ਯਾਨੀ ਕਿ ਇਹ ਨਹੀਂ ਹੈ ਕਿ ਉਹ ਉਹਨਾਂ ਦੀ ਪਾਇਦਾਰੀ ਵਾਲੀ ਗੱਲ ਨਹੀਂ ਕੀਤੀ, ਖਤਮ ਹੋ ਜਾਣੇ। ਹਾਂਜੀ, ਇਹ ਤਾਂ ਉਹਨੇ ਕਿਸੇ ਦਾ ਨਾ ਅਦਾਲਤ ਦਾ ਬੂਹਾ ਖੜਕਾਇਆ ਦਰਿਆ ਨੇ, ਨਾ ਕਿਸੇ ਸਰਕਾਰ ਨੂੰ ਕਿਹਾ, ਆਪਣਾ ਕਬਜ਼ਾ ਛਡਾ ਕੇ ਤੇ ਉਹ ਬੈਠਾ। ਵੇਖੋ ਜੀ ਇੱਥੇ ਮੈਂ ਇੱਕ ਗੱਲ ਦੱਸਦਾ ਜਾਵਾਂ ਕਿ ਜਿਹੜੇ ਦਰਿਆ ਨੇ ਕਿਸੇ ਇਨਸਾਨ ਨੇ ਨਹੀਂ ਬਣਾਏ ਜੀ, ਬਿਲਕੁਲ ਨਹਿਰਾਂ ਇਨਸਾਨ ਨੇ ਖੋਤੀਆਂ। ਹਾਂਜੀ, ਦਰਿਆ ਜਿਹੜੇ ਅੱਲਾਹ ਤਬਾਰਕ व तआला ਦੀ ਤਖਲੀਕ ਹੈ ਤੇ ਇਹਦਾ ਇੱਕ ਕਾਨੂੰਨ ਅਸੀਂ ਵੱਡਿਆਂ ਕੋ ਸੁਣਿਆ ਕਿ ਇਹ ਚਾਹੇ 50 ਸਾਲ ਬਾਅਦ ਆਵੇ ਇਹਨੇ ਆਪਣੀ ਜਗ੍ਹਾ ਖਾਲੀ ਕਰਾ ਲੈਣੀ। ਉਹਨੇ ਬਣਾਇਆ ਤੇ ਉਹ ਉਹੋ ਹੀ ਹੋਇਆ ਜੋ ਸੁਣਿਆ ਸੀਗਾ, ਯਾਨੀ ਆਪਣੀ ਜ਼ਿੰਦਗੀ 'ਚ ਸੁਣ ਲਿਆ ਕਿ ਉਹਨੇ ਆਪਣਾ ਕਬਜ਼ਾ ਲੈ ਲਿਆ। ਲੇਕਿਨ ਇਹਦੇ ਵਿੱਚ ਉਹ ਵੀ ਲੋਕ ਜਿਹੜਾ ਪਾਣੀ ਦਾ ਜ਼ਿਆਦਾ ਬਹਾਓ ਆ ਨਾ ਜੀ, ਕੱਲੇ ਉਹੋ ਹੀ ਨਹੀਂ ਮੁਤਾਸਰ ਹੋਏ ਜਿਹੜੇ ਵਿੱਚ ਬੈਠੇ ਸੀਗੇ। ਜਿਹੜਾ ਆਪਾਂ ਕੱਲ ਵੇਖ ਕੇ ਆਏ ਸੀ ਨਾ, ਦਰਿਆ ਤੋਂ ਬਾਹਰ ਦਰਿਆ ਦਾ ਪਾਣੀ ਨਿਕਲ ਆਇਆ, ਕਿਉਂਕਿ ਪਾਣੀ ਹੈ ਬਹੁਤ ਜ਼ਿਆਦਾ, ਕੁਝ ਪਿੱਛੋਂ ਇੰਡੀਆ ਨੇ ਛੱਡ ਦਿੱਤਾ, ਉਹਦੀ ਵਜ੍ਹਾ ਤੋਂ ਪਾਣੀ ਦਾ ਫਲੋ ਇੰਨਾ ਬਣ ਗਿਆ ਕਿ ਪਾਣੀ ਜਿਹੜਾ ਉਹ ਆਪਣੀ ਅਸਲ ਜਗ੍ਹਾ ਤੋਂ ਬਾਹਰ ਚੱਲਦਾ ਪਿਆ। ਪਰੇਸ਼ਾਨੀ ਤਾਂ ਜੀ ਪਰੇਸ਼ਾਨੀ ਹੁੰਦੀ ਆ, ਬੰਦਾ ਉਂਝ ਨਹੀਂ ਮੁੱਕਦਾ, ਪਰੇਸ਼ਾਨੀਆਂ ਮੁਕਾ ਦਿੰਦੀਆਂ। ਇੱਕ ਬੰਦਾ ਚਾਹੇ ਉਹ ਗੱਡੀ ਤੇ ਆਇਆ ਤੇ ਉੱਥੇ ਆ ਕੇ ਨਾ ਬੜਾ ਬੈਠਾ ਮਹਿਸੂਸਿਆ, ਉਹ ਕਹਿੰਦਾ ਰਹਿਣਾ ਤਾਂ ਮੈਂ ਸ਼ਹਿਰ 'ਚ ਆ ਪਰ ਮੇਰਾ ਮਰੱਬਾ ਰੁੜਿਆ ਖੜੀ ਫਸਲ ਦਾ। ਹਾਂ, ਚਾਚਾ ਬੂਟਾ ਸਾਡੇ ਕੋਲ ਇਸ ਟਾਈਮ ਖਲੋਤਾ। ਚਾਚਾ ਬੂਟਾ ਕੱਲ ਨਹੀਂ ਜਾ ਸਕਿਆ, ਦੁੱਖ ਸੁੱਖ ਬੰਦਿਆਂ ਦੇ ਨਾਲ ਆ ਤੇ ਉਧਰ ਰੁੱਝਿਆ ਆਇਆ ਸੀਗਾ, ਤੇ ਤੁਸੀਂ ਕਰੋ ਜੀ ਗੱਲ। ਦੇਖੋ ਜੀ, ਪਾਣੀ ਦੀ ਜਿਹੜੀ ਮੁਸੀਬਤ ਨੇ ਸਭ ਤੋਂ ਭਾਰੀ ਆ, ਭਾਰੀ। ਸਿਆਣੇ ਕਹਿ ਗਿਆ ਵੀ ਅੱਗ ਦਾ ਦਾਰੂ ਮੀਂਹ ਤੇ ਪਾਣੀ ਦਾ ਦਾਰੂ ਕਿਹੜਾ ਪਾਣੀ ਦਾ ਜਿੱਧਰ ਨੂੰ ਦਿਲ ਕਰੇ ਉਧਰ ਨੂੰ ਚਲਾ ਜਾਂਦਾ। ਹੁਣ ਜਿਹੜੇ ਬੰਨ ਲਾਏ ਸੀ ਉਹ ਟੁੱਟ ਗਏ। ਹਾਂਜੀ, ਅਸੀਂ ਅਗਰ ਪਰਸੋਂ ਦਰਿਆ ਦੇ ਗਏ ਆ ਜੀ, ਅਸੀਂ ਜਦੋਂ ਗਏ ਆ ਬੰਨ ਸਹੀ ਸਲਾਮਤ ਸੀ। ਹਾਂਜੀ, ਜਦੋਂ ਵਾਪਸ ਆਏ ਆ ਨਾ, ਰੰਗਾ ਪੋੜ ਵਾਲਾ ਸਾਡੇ ਵੇਖਦਿਆਂ ਬੰਨ ਟੁੱਟ ਗਿਆ ਜੀ। ਹਾਲਾਂਕਿ ਉਹਦੇ ਤੇ ਕਰੇਨ ਲੱਗੀ ਸੀ, ਜਦੋਂ ਅਸੀਂ ਗਏ ਆ ਕਰੇਨ ਉਹਨੂੰ ਹੋਰ ਤਕੜਾ ਕਰ ਰਹੀ ਸੀ, ਲੇਕਿਨ ਉਹ ਟੁੱਟ ਗਿਆ। ਦੇਖੋ ਜੀ, ਇਹ ਪਾਣੀ ਜਿਹੜਾ ਨਾ ਇਹ ਆਪਣੀ ਮਰਜ਼ੀ ਨਾਲ ਜਾਂਦਾ, ਦਰਿਆ ਦਾ ਮਰਜ਼ੀ ਨਾਲ ਆਪੇ ਹੀ ਇਹ ਰਾਹ ਬਣਾ ਲੈਂਦਾ। ਇਹ ਨਾ ਇਹ ਰੋਕਿਆ ਆ, ਤੇ ਇਹ ਕੁਦਰਤ ਦਾ ਨਿਜ਼ਾਮ। ਅੱਲਾਹ ਤਾਲਾ ਲਓ ਜੀ, ਬਸ ਅੱਲਾਹ ਤਾਲਾ ਮਾਫ ਕਰੇ ਸਾਰਿਆਂ ਤੇ ਸਾਡੇ ਭੈਣਾਂ ਭਰਾ ਜਿਹੜੇ ਜੀ ਬਹੁਤ ਤੰਗ ਆ ਤੇ ਬਹੁਤ ਰੁੜੇ ਆ, ਉਹਨਾਂ ਦੇ ਮਕਾਨ ਮਾਲ ਡੰਗਰ ਘਰ-ਬਾਰ ਰੁੜ ਗਿਆ ਵਿਚਾਰਿਆਂ ਦੇ, ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਤੇ ਹੁਣ ਰਹਿ ਗਈ ਉਹਨਾਂ ਦੀ ਇਮਦਾਦ। ਹੁਣ ਭਰਾਵਾਂ ਦਾ ਹੱਕ ਬਣਦਾ ਵੀ ਉਹਨਾਂ ਨੂੰ ਆਸਰਾ ਕਰਨ ਤੇ ਉਹਨਾਂ ਨੂੰ ਖੜਿਆ ਕਰਨ। ਇਨਸ਼ਾਅੱਲਾ ਕਰਾਂਗੇ ਵੀ ਜੀ। ਤੇ ਅਸੀਂ ਨਾ ਜੀ ਨਾਲ ਆਪਣੇ ਟੀਮ ਦਾ, ਸਾਡੇ ਨਾਲ ਉਸਮਾਨ ਸਾਹਿਬ, ਇਸ ਟਾਈਮ ਨੁਮਾਨ ਸਾਹਿਬ ਤੁਸੀਂ ਵੀ ਕੱਲ ਗਏ ਉੱਥੇ ਦੇਖਿਆ ਉੱਥੇ, ਤੇ ਉਹ ਜਿਹੜਾ ਮਿਹਨਤ ਕੀਤੀ ਅੱਲਾਹ ਤਾਲਾ ਕਬੂਲ ਕਰੇ। ਅੱਲਾ ਦੀ ਰਜ਼ਾ ਲਈ ਹੁੰਦੀ ਤੇ ਜਿਹੜੇ ਹਾਲਾਤ ਤੇ ਬਸ ਦੋ ਹੀ ਨਜ਼ਰ ਆਏ ਆ ਜੀ ਚੀਜ਼ਾਂ। ਤੁਸੀਂ ਵੀ ਗੱਲ ਕਰ ਦਿੱਤੀ, ਇੱਕ ਤੇ ਡੰਗਰਾਂ ਨੂੰ ਉੱਥੇ ਬੜੇ ਮਸਾਇਲ ਆ ਚਾਰੇ ਦੇ ਤੇ ਖਾਣੇ ਦੇ ਇਨਸਾਨਾਂ ਨੂੰ। ਰਿਹਾਇਸ਼ ਦੇ ਤੇ ਹਕੂਮਤ ਨੇ ਫਿਰ ਵੀ ਕੋਈ ਕੈਂਪ ਮਤਲਬ ਬੰਦੇ ਕਿਤੇ ਨਾ ਕਿਤੇ ਸਟੇ ਕਰੀ ਜਾ ਰਹੇ ਆ। ਖਾਣੇ ਦੀ ਉਹਨਾਂ ਨੂੰ ਬੜੀ ਪ੍ਰੋਬਲਮ ਆ, ਤੇ ਦੂਸਰਾ ਜਿਹੜੀ ਹੁਣ ਵਕਤੀ ਤੌਰ ਤੇ ਆ ਨਾ ਜਾਨਵਰਾਂ ਦੀ, ਮੈਨੂੰ ਜਿਹੜੀ ਦੋ ਚੀਜ਼ਾਂ ਮੈਂ ਸੋਚੀਆਂ ਇਹ ਸੀ, ਉਹਦਾ ਵੀ ਹਾਲ ਅਸੀਂ ਸੋਚ ਲਿਆ। ਹਾਂਜੀ, ਇਨਸ਼ਾਅੱਲਾ ਅੱਲਾਹ ਤਾਲਾ। ਅੱਛਾ ਜੀ ਕਰ ਲਓ, ਤੁਸੀਂ ਕਰੋ। ਅੱਛਾ ਨਾ, ਇੱਕ ਚੀਜ਼ ਜਿਹੜੀ ਐਤਕੀ ਹੋਰ ਸਲਾਬ ਵਿੱਚ ਜਿਹੜੀ ਇਹਨਾਂ ਨੂੰ ਨਜ਼ਰ ਆਈ ਆ, ਉਹ ਬੜਾ ਅੱਛਾ ਵਾ, ਉਹ ਸਾਡੇ ਸੋਸ਼ਲ ਮੀਡੀਆ ਦਾ ਰੋਲ ਹੈ। ਹਾਂਜੀ, ਹੈ ਕਿਉਂਕਿ ਪਹਿਲੇ ਜਦੋਂ ਸਲਾਬ ਹੁੰਦੇ ਸੀ ਸਾਨੂੰ ਸਿਵਾਏ ਗਵਰਨਮੈਂਟ ਦੀ ਇਤਲਾਹ ਤੋਂ ਇਲਾਵਾ ਨਾ ਪਤਾ ਨਹੀਂ ਹੁੰਦਾ ਸੀ ਕਿ ਪਾਣੀ ਕਿੱਥੇ ਆ, ਕਿਸ ਜਗ੍ਹਾ ਤੇ। ਹੁਣ ਕਮ ਸੇ ਕਮ ਨਾ ਜਿਹੜਾ ਸੋਸ਼ਲ ਮੀਡੀਆ ਰਾਹੀਂ ਉੱਥੋਂ ਕਿਉਂਕਿ ਹਰ ਬੰਦਾ ਜਿਹਦੇ ਕੋਲ ਮੋਬਾਈਲ ਆ ਉਹ ਜਰਨਲਿਸਟ ਆ, ਉਹ ਆਪਣੇ ਇਲਾਕੇ ਦੀ ਸੂਰਤ ਹਾਲ ਜਿਹੜੀ ਹੈ ਨਾ ਉਹਦੇ ਤੋਂ ਅਗਾਹ ਕਰਦਾ ਵਾ। ਤੇ ਫਿਰ ਇੱਥੇ ਬੜਾ ਅੰਜਮ ਨੇ ਬੜਾ ਅੱਛਾ ਕੰਮ ਕੀਤਾ, ਬਲਾਲ ਯਾਨੀ ਕਿ ਜਿਹੜੇ ਅੱਜ ਜਿਨ੍ਹਾਂ ਨੂੰ ਕਹਿੰਦੇ ਸੀ ਨਾ ਵੀ ਇਹ ਗੱਲਾਂ ਦੀ ਖੱਟੀ ਖਾਂਦੇ ਆ, ਉਹਨਾਂ ਨੇ ਪਹਿਲੀ ਦਫਾ ਕੋਈ ਹੱਕ ਹਲਾਲ ਦਾ ਵੀ ਕੰਮ ਕੀਤਾ ਵਾ, ਕਿ ਉਹਨਾਂ ਨੇ ਕੋਈ ਨਾ ਕੰਮ ਕੀਤਾ ਵਾ। ਤੇ ਇਹ ਬੜਾ ਅੱਛਾ ਕੰਮ ਆ। ਤੇ ਮੈਂ ਇਹ ਕਹਾਂਗਾ ਕਿ ਇਹ ਸਾਰੇ ਬੰਦੇ ਜਿੰਨੇ ਵੀ ਆਏ ਆ ਸੋਸ਼ਲ ਮੀਡੀਆ ਦੇ, ਭਾਵੇਂ ਜਿਹੜੀ ਮਰਜ਼ੀ ਨਿੱਚ ਤੇ ਕੰਮ ਕਰਦੇ ਆ, ਇਹ ਸਭ ਦੀ ਸਾਂਝੀ ਨਿੱਚ ਹੈ ਤੇ ਸਭ ਨੂੰ ਕੰਮ ਕਰਨਾ ਚਾਹੀਦਾ ਜੀ। ਠੀਕ ਇਹ ਜੀ ਹਾਂਜੀ, ਕਰੋ। ਇਹ ਤੁਸੀਂ ਜਿਹੜੀ ਗੱਲ ਸੋਸ਼ਲ ਮੀਡੀਆ ਵਾਲਿਆਂ ਦੀ ਕਰ ਰਹੇ ਸੀ ਨਾ, ਕਿ ਇਹ ਜਿੰਨੇ ਵੀ ਪਲੇਟਫਾਰਮ ਆ ਉਹਦੇ ਉੱਤੇ ਫਾਲੋਅਰਸ ਆ, ਉਹ ਫਾਲੋਅਰਸ ਲੋਕ ਆ, ਉਹ ਮੁਹੱਬਤ ਕਰਨ ਵਾਲੇ ਲੋਕ ਆ। ਅਗਰ ਉਹ ਲੋਕਾਂ ਦੇ ਨਾਲ ਦੁੱਖ ਸੁੱਖ 'ਚ ਅਸੀਂ ਨਾਲ ਨਹੀਂ ਖਲੋਤੇ
ਤੇ ਫਿਰ ਸਾਨੂੰ ਉਸ ਸ਼ੋਹਰਤ ਦਾ ਵੀ ਕੋਈ ਹੱਕ ਨਹੀਂ, ਸਾਨੂੰ ਉਸ ਬੱਲੇ ਬੱਲੇ ਦਾ ਵੀ ਕੋਈ ਹੱਕ ਨਹੀਂ ਹੈਗੀ। ਤੇ ਮੈਂ ਸਲਾਮ ਪੇਸ਼ ਕਰਦਾ ਜੀ ਸਾਰੇ ਉਸ ਸੋਸ਼ਲ ਮੀਡੀਆ ਦੇ ਜਿੰਨੇ ਵੀ ਸਟਾਰਸ ਆ, ਬਲਕਿ ਹੀਰੋਜ਼ ਆ ਉਹ, ਕਿ ਜਿਨ੍ਹਾਂ ਨੇ ਇਸ ਔਖੇ ਟਾਈਮ ਦੇ ਵਿੱਚ ਆਪਣੇ ਦੋਸਤਾਂ ਦਾ, ਆਪਣੇ ਭਾਈਆਂ ਦਾ, ਇਸ ਆਵਾਮ ਦਾ ਸਾਥ ਦਿੱਤਾ। ਤੇ ਬਾਕੀ ਜਿਹੜੇ ਨਹੀਂ, ਜਿਨ੍ਹਾਂ ਨੇ ਹਲੇ ਤੱਕ ਕੀਤਾ ਜਾਂ ਇਕੱਲਾ ਫੇਮ ਹੀ ਇੰਜੋਏ ਕਰਦੇ ਆ, ਉਹਨਾਂ ਨੂੰ ਵੀ ਚਾਹੀਦਾ ਕਿ ਇਸ ਗੱਲ ਤੇ ਗੌਰ ਕਰਨ। ਤੇ ਅਗਰ ਅੱਲਾਹ ਤਾਲਾ ਬੰਦਿਆਂ ਦੇ ਰਾਹੀਂ ਇੱਜ਼ਤ ਦੇ ਰਿਹਾ ਤੇ ਬੰਦਿਆਂ ਦੇ ਨਾਲ ਖਲੋਣਾ ਵੀ ਚਾਹੀਦਾ। ਤੇ ਬਾਕੀ ਇਹੀ ਆ ਕਿ ਜੀ ਮੁਸ਼ਕਲ ਟਾਈਮ ਆਇਆ, ਮੁਸ਼ਕਲ ਟਾਈਮ ਨੂੰ ਰਲ ਮਿਲ ਕੇ ਅਸੀਂ ਟਪਾਣਾ। ਕਿ ਮਸਲਨ ਜਿਵੇਂ ਹੁਣ ਖਾਣ ਪੀਣ ਦੇ ਮਸਲੇ ਸੀਗੇ, ਕੱਲ ਅਸੀਂ ਗਏ ਆ, ਪਾਣੀ ਬਹੁਤ ਜ਼ਿਆਦਾ ਸੀ ਉੱਥੇ, ਅਸੀਂ ਖਾਣਾ ਪਹੁੰਚਾਇਆ, ਪਾਣੀ ਵੀ ਜਿੰਨਾ ਪਹੁੰਚਾਇਆ, ਲੇਕਿਨ ਉਹ ਬੀਬੀਆਂ ਨੇ ਆ ਕੇ ਕਿਹਾ ਜੀ ਸਾਡੇ ਜਿਹੜੇ ਬਿਜਲੀ ਦਾ ਬੰਦ ਆ ਉੱਥੇ ਪਾਣੀ ਖੜਾ, ਉਹਦੇ ਨਾਲ ਸਾਡੇ ਨਲਕਿਆਂ ਦਾ ਪਾਣੀ ਵੀ ਜਦੋਂ ਕੋਈ ਸਲਾਬ ਆਂਦਾ ਖਰਾਬ ਹੋ ਜਾਂਦਾ, ਬੋਰ 'ਚ ਪਾਣੀ ਪੈ ਜਾਂਦਾ। ਹਾਂਜੀ, ਹੁਣ ਦੇਖੋ ਕਿ ਦੇਖਣ ਨੂੰ ਇੱਕ ਛੋਟੀ ਚੀਜ਼ ਆ, ਪਾਣੀ ਪਾਣੀ ਹਰ ਪਾਸੇ, ਪਰ ਪੀਣ ਵਾਲਾ ਪਾਣੀ ਹੈ ਨਹੀਂ ਉੱਥੇ। ਕਿ ਮਤਲਬ ਪੀਣ ਵਾਲਾ ਪਾਣੀ ਇੰਨੀ ਬੁਨਿਆਦੀ ਜ਼ਰੂਰਤ ਆ ਜਿਹੜਾ ਕਿ ਨਾਇਆਬ ਹੋ ਗਿਆ ਉਸ ਪਾਣੀ ਦੇ ਵਿੱਚ ਹੀ। ਇਹ ਜੀ ਜਿਹੜੇ ਦੋਸਤ ਕੰਮ ਕਰ ਰਹੇ ਉਹਨਾਂ ਨੂੰ ਰਿਕੁਐਸਟ ਆ ਕਿ ਇੱਕ ਤਾਂ ਪਾਣੀ ਦਾ ਖਾਸ ਇੰਤਜ਼ਾਮ ਕਰਨ, ਬਾਕੀ ਪੱਕਿਆ ਪਕਾਏ ਖਾਣੇ ਦਾ ਜ਼ਿਆਦਾ ਇੰਤਜ਼ਾਮ ਕਰਨ। ਕਿਉਂ, ਜਦੋਂ ਹਾਲਾਤ ਨਾਰਮਲ ਹੋ ਜਾਣਗੇ ਫਿਰ ਅੱਲਾ ਖੈਰ ਕਰੇ ਉਹ ਇਸ ਇੰਤਜ਼ਾਮ ਕਰ ਲੈਣਗੇ, ਲੇਕਿਨ ਇਸ ਟਾਈਮ ਉਹਨਾਂ ਦਾ ਬਾਲਣ ਗਿੱਲਾ, ਜਗ੍ਹਾ ਸੁੱਕੀ ਕੋਈ ਨਹੀਂ ਲੱਭਦੀ, ਉਸ ਤੋਂ ਇਲਾਵਾ ਪਕਾਉਣ ਦਾ ਨਿਜ਼ਾਮ ਨਹੀਂ ਹੈਗਾ ਤੇ ਘਰੋਂ ਬੇਘਰ ਆ, ਉਹਨਾਂ ਵਾਸਤੇ ਖਾਣੇ ਦਾ ਇੰਤਜ਼ਾਮ ਕਰਨਾ ਚਾਹੀਦਾ ਜੀ। ਉਹਦਾ ਪਿੰਡ ਦਾ ਨਾਂ ਕੀ ਸੀ ਜਿਹੜੇ ਪਿੰਡ ਦਾ ਪਾਣੀ 'ਚ ਰੇਤਾ ਆ ਰਿਹਾ ਸੀ? ਵੱਡਾ ਪਿੰਡ ਸੀ ਹਰਸਾਬੁੱਲਾ ਪਿੰਡ ਹੈ ਜੀ, ਪਠਾਨਕੋਟ ਦੇ ਨਾਲ। ਤੇ ਰਾਤ ਹੋ ਗਈ ਸੀ, ਇਸ਼ਾ ਦੀਆਂ ਬਾਂਗਾਂ ਹੋ ਗਈਆਂ ਸੀ ਜਦੋਂ ਅਸੀਂ ਉੱਥੇ ਪਹੁੰਚੇ ਆ ਲੰਗਰ ਲੈ ਕੇ। ਤੇ ਨਿੱਕੇ ਨਿੱਕੇ ਬਾਲ ਵੀ ਉੱਥੇ ਉਸ ਟਾਈਮ ਉਹ ਲੰਗਰ ਉਡੀਕ ਰਹੇ ਸੀ। ਉੱਥੇ ਜੀ ਉਹਨਾਂ ਨੇ ਦੱਸਿਆ ਸੀਗਾ ਵੀ ਸਾਨੂੰ ਨਾ ਪਾਣੀ ਦੀ ਬੜੀ ਲੋੜ ਆ। ਮੈਂ ਸ਼ਹਿਰ ਭਵਾਨੇ ਦੇ ਲਾਗੇ ਜਿੰਨੇ ਲੋਕ ਵਸ ਰਹੇ ਉਹਨਾਂ ਨੂੰ ਕਹੂੰਗਾ ਹਰਸਾਬੁੱਲਾ ਤੇ ਉਹਦੇ ਨਾਲ ਇਹੋ ਜਿਹੇ ਕਈ ਪਿੰਡ ਆ ਵੀ ਜਿੱਥੇ ਬੁਖਾਰੀ ਆ ਤੇ ਇੱਦਾਂ ਮੌਜ਼ਿਆਂ ਦੇ ਮੈਨੂੰ ਨਾਂ ਨਹੀਂ ਚੇਤੇ, ਸਾਮਲ, ਮੌਜ਼ਾ ਸਾਮਲ, ਤੇ ਉੱਥੇ ਨਾ ਉਹ ਪਾਣੀ ਪਹੁੰਚਾਉਣਾ ਚਾਹੀਦਾ, ਉੱਥੇ ਪਾਣੀ ਪਹੁੰਚਾਓ। ਇੱਥੋਂ ਸਾਨੂੰ ਹੁਣ ਮਜਬੂਰੀ ਰਾਵੀ ਦੀ ਆ, ਇੱਥੋਂ ਹੋ ਕੇ ਅਸੀਂ ਫਿਰ ਇਨਸ਼ਾਅੱਲਾ ਉੱਥੇ ਜਾਵਾਂਗੇ ਤੇ ਉੱਥੇ ਵਾਅਦਾ ਵੀ ਕੀਤਾ ਅਸੀਂ, ਤੇ ਅਸੀਂ ਇਨਸ਼ਾਅੱਲਾ ਗੱਡੀ ਪਾਣੀ ਦੀ ਲੈ ਕੇ ਜਾਵਾਂਗੇ ਪੂਰੀ, ਵੀ ਬੋਤਲਾਂ ਉੱਥੇ ਜਾ ਕੇ ਪਹੁੰਚਾਵਾਂਗੇ ਜਿੰਨਾ ਹੋ। ਹਾਂਜੀ, ਅੱਗੇ ਪਿੱਛੇ ਤੁਹਾਨੂੰ ਦੱਸੀਦਾ ਖਾਲਦ ਸਾਹਿਬ ਜੀ, ਜਿਹੜੇ ਖਾਲਦ 314 ਵਾਲੇ, ਤੇ ਨਾਲ ਸਾਡੇ ਟੀਮ ਆ ਖਾਲਦ 314 ਵਾਲੇ ਜਿਹੜੀ ਟੀਮ ਆ, ਅਮਰ ਸਾਹਿਬ ਆ ਤੇ ਖਾਲਦ ਸਾਹਿਬ ਆ, ਇਹ ਸਾਡੇ ਮੋਢੇ ਨਾਲ ਮੋਢਾ ਲਾ ਕੇ ਦਿਨ ਰਾਤ ਸਾਡੇ ਨਾਲ ਆ, ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਆ। ਅਮਰ ਸਾਹਿਬ ਬੜੀ ਮਿਹਰਬਾਨੀ ਤੁਹਾਡੀ। ਨਹੀਂ ਜੀ, ਅਸੀਂ ਕਹਿੰਦੇ ਜੀ ਤੁਹਾਡੀ ਮਿਹਰਬਾਨੀ, ਤੁਸੀਂ ਸਾਨੂੰ ਇਹ ਨੇਕ ਕੰਮ 'ਚ ਜੀ ਨਾਰ ਲਾਇਆ। ਅਸੀਂ ਤੇ ਬਹੁਤ ਵੱਡੀ ਸਾਡੇ ਵਾਸਤੇ ਜੀ ਅੱਛਾਈ ਵਾਲਾ ਕੰਮ ਹੈ ਜੀ, ਜਿੰਨਾ ਹੋ ਸਕੇ ਚਲੋ ਭਰਾਵਾਂ ਦੇ ਨਾਲ ਮੋਢੇ ਤੇ ਮੋਢਾ ਲਾ ਕੇ ਜੀ ਕਰਨਾ ਚਾਹੀਦਾ ਜੀ। ਸਾਡੇ ਸੈਂਟਰ ਫਾਰਵਰਡ ਆ। ਹਾਂ ਨਹੀਂ ਜੀ, ਅਸੀਂ ਤਾਂ ਤੁਹਾਡੇ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਜੀ। ਜਿਉਂਦੇ ਵਾਸਤੇ ਜਾਨੀ ਸਾਹਿਬ, ਜ਼ਾਹਦ ਜਾਨੀ ਸਾਹਿਬ, ਹਾਂਜੀ ਤੁਸੀਂ ਅਸੀਂ ਸੁਣਦੇ ਰਹਿੰਦੇ ਅੱਗੇ ਪਿੱਛੇ ਸਾਡੇ ਗਵਈਏ। ਜ਼ਾਹਦ ਜਾਨੀ ਸਾਹਿਬ, ਤੁਸੀਂ ਘਰੋਂ ਸਾਡੇ ਉੱਥੋਂ ਤੁਰੇ ਆ, ਇੱਕ ਕਿਲਿਆਂ ਤੋਂ ਪਿੱਛਾ ਇਹਨਾਂ ਦੇ ਘਰ ਨੂੰ ਪਾਣੀ ਪੈ ਗਿਆ, ਹੁਣ ਅਸੀਂ ਉੱਥੇ ਚੱਲੇ ਆ। ਤੇ ਇਹ ਸਾਡੇ ਨਾਲ ਚਨਾਹ ਦੇ ਉੱਤੇ ਸੀ ਤੇ ਪਿੱਛਾ ਇਹਦੇ ਘਰ ਨੂੰ ਪਾਣੀ ਪੈ ਗਿਆ, ਅਸੀਂ ਉੱਥੇ ਚੱਲੇ ਆ। ਤੇ ਜ਼ਾਹਦ ਜਾਨੀ ਕਿੱਦਾਂ ਲੱਗਿਆ ਤੈਨੂੰ ਇਹ ਕੰਮ ਕਰਕੇ? ਜੀ ਇਹਦੇ ਵਿੱਚ ਵੇਖੋ ਨਾ ਜੀ, ਉੱਥੇ ਹਾਲਾਤ ਚੈੱਕ ਕੀਤੇ ਨੇ, ਇੱਕ ਵਾਰ ਦਿਲ ਡੁੱਬਿਆ। ਤੇ ਸਾਡੇ ਵਾਸਤੇ ਇਹ ਹੋ ਸਕਦਾ ਵੀ ਅਸੀਂ ਕਿਸੇ ਦੀ ਜੇਬ ਵਿੱਚ ਖਰਚਾ ਨਹੀਂ ਕਰ ਸਕਦਾ, ਸਾਡਾ ਕੰਮ ਹੈ ਮਦਦ ਕਰਨਾ ਕਿਸੇ ਨਾਲ ਲੱਗ ਕੇ। ਆਏ ਹਾਏ ਹਾਏ, ਤੁਸੀਂ ਇਸ ਕੰਮ ਵਿੱਚ ਚੱਲੇ ਹੋ, ਸਾਡਾ ਹੱਕ ਹੈ ਤੁਹਾਡੇ ਨਾਲ ਮੋਢਾ ਮੋਢਾ ਜੋੜ ਕੇ ਚੱਲਣਾ। ਤੇ ਅੱਲਾਹ ਪਾਕ ਕਬੂਲ ਕਰੇ ਸਾਡਾ ਇਹ। ਅਗਰ ਕੋਈ ਨਹੀਂ ਕਰ ਸਕਦਾ ਮਾਲੀ ਜੇਬ ਵੱਲੋਂ, ਤੇ ਕਿਸੇ ਨਾਲ ਜੁੜ ਜਾਓ, ਕਿਸੇ ਨਾਲ ਜੁੜ ਜਾਓ, ਸ਼ਾਇਦ ਉਹ ਜੁੜੇ ਤੁਹਾਡੇ ਅੱਲਾਹ ਪਾਕ ਕਬੂਲ ਕਰ ਲੇ। ਤੇ ਹਾਂ, ਨਹੀਂ ਸੱਚੀ ਗੱਲ ਕੀਤੀ ਉਹਨੇ। ਅਸੀਂ ਤਾਂ ਕਹਿ ਲਓ ਵੀ ਨਾ ਇਹ ਇੱਕ ਤੁਬਕਾ ਰਲਾਇਆ ਜੇਬ ਵੱਲੋਂ, ਅਸੀਂ ਕੁਛ ਨਹੀਂ। ਜਿਹੜੇ ਸਾਡੇ ਪਰਦੇਸੀ ਪੁੱਤਰ ਬੈਠੇ ਆ, ਕੋਈ ਹੋਰ ਸਾਡੇ ਪਾਕਿਸਤਾਨ ਦੇ ਪੁੱਤਰ ਆ, ਸਾਡੀਆਂ ਧੀਆਂ ਮਾਵਾਂ ਜਿਨ੍ਹਾਂ ਨੇ ਜਿਹੜੇ ਸਾਡੇ ਨਾਲ ਰਲੇ, ਜਿਹੜੇ ਅਸਲ ਆ, ਉਹ ਤਾਂ ਫਿਰ ਉਹਨਾਂ ਨੂੰ ਖਰਾਜੇ ਤਹਿਸੀਨ ਪੇਸ਼ ਕਰਾਂਗੇ ਅਸੀਂ ਇੱਥੋਂ ਵਿਹਲੇ ਹੋ ਕੇ ਇਨਸ਼ਾਅੱਲਾ, ਜਿਵੇਂ ਕਰਨ ਦਾ ਹੱਕ ਹੁੰਦਾ। ਕਹਿੰਦੇ ਕਿ ਉਹ ਸ਼ੇਰ ਆ ਉਰਦੂ, ਅਕੇਲਾ ਹੀ ਚਲਾ ਥਾ ਜਾਨਿਬੇ ਮੰਜ਼ਿਲ, ਲੋਗ ਮਿਲਤੇ ਗਏ ਕਾਰਵਾਂ ਬਣਤਾ ਗਿਆ। ਤੁਸੀਂ ਦੇਖੋ ਆਵਾਜ਼ ਉਠਾਈ ਤੇ ਮਾਸ਼ਾਅੱਲਾ ਅੱਜ ਸਾਰੇ ਦੋਸਤ ਇਹ ਜਿਹੜੇ ਮੌਜੂਦ ਆ, ਇਸ ਤੋਂ ਇਲਾਵਾ ਕਿੰਨੇ ਹੀ ਜਿਹੜੇ ਬਾਹਰ ਮੁਲਕਾਂ 'ਚ ਬੈਠੇ ਆ, ਉਹ ਦੇਖ ਨਹੀਂ ਰਹੇ, ਉਹ ਵੀ ਟੀਮ ਆ। ਜਾਂ ਕੈਮਰੇ ਦੇ ਪਿੱਛੇ ਫਿਆਜ਼ ਸਾਹਿਬ ਇਸ ਟਾਈਮ ਬੜੀ ਐਫਰਟ ਹੈ ਇਹਨਾਂ ਦੀ ਵੀ, ਤੇ ਪੂਰੀ ਟੀਮ ਜਿਹੜੀ ਆ ਉਹਨਾਂ ਦੀ ਅੰਤ ਤੱਕ ਮਿਹਨਤ ਹੈ ਜੀ। ਤੇ ਸਾਡੇ ਜੀ ਵਿਕਾਸ ਸਾਹਿਬ ਖਲੋਤੇ ਆ, ਮੁਦੱਸਰ ਸਾਹਿਬ ਖਲੋਤੇ ਆ, ਜਿਹੜੇ ਸਾਡੇ ਹੋਰ ਇਸ ਟਾਈਮ ਸਾਡੀ ਅੱਧੀ ਟੀਮ ਹਜੇ ਹੈ ਨਹੀਂ, ਅਸੀਂ ਉਹਨਾਂ ਨੂੰ ਤੁਹਾਡੇ ਨਾਲ ਮਿਲਾਉਂਦੇ। ਇੱਧਰ ਇੱਕ ਮਿੰਟ, ਤਾਰਕ ਸਾਹਿਬ ਜੀ ਸਾਡੇ ਖਲੋਤੇ ਆ, ਸਾਡੇ ਭਰਾ। ਤੇ ਰਾਜਾ ਸਾਹਿਬ ਕਿੱਥੇ ਆ? ਰਾਜਾ ਸਾਹਿਬ ਇੱਧਰ ਨੂੰ ਮੜ ਜਾ, ਹੱਥ ਖੜੇ ਹੋ ਕੇ ਹੱਥ ਲਾਇਓ ਜੀ, ਇਹ ਸਾਡੇ ਰਾਜਾ ਸਾਹਿਬ ਆ ਜੀ, ਅੱਲਾਹ ਤਾਲਾ ਇਹਨਾਂ ਨੂੰ ਸਿਹਤ ਦੇਵੇ। ਤੇ ਹੁਣ ਚੱਲਦੇ ਆ ਜੀ ਗਾਂ, ਉੱਥੇ ਪਹੁੰਚ ਕੇ ਤੇ ਫਿਰ ਗੱਲ ਕਰਦੇ ਆ ਜਾਓ। ਇਹ ਜੀ ਬੱਚੇ ਹੈਗੇ
ਹੋਰ ਚਾਚਾ ਲੈ ਆਈ 4-5 ਛਾਪੇ। ਇਹ ਨਾ ਜੀ ਉੱਠ ਕੇ ਆ ਗਏ ਉੱਥੋਂ, ਅੱਗੇ ਪਾਣੀ ਆ ਗਿਆ ਨਾ ਤੇ ਉੱਠ ਕੇ ਜਿੱਦਾਂ ਜਿੱਦਾਂ ਘਰ ਆਈ ਜਾਂਦੇ ਆ ਤੇ ਅਸੀਂ ਉਦਾਂ ਘਰਾਂ ਵਾਲਿਆਂ ਨੂੰ ਦੇਈ ਜਾਂਦੇ, ਜਿੱਥੇ ਜਿੱਥੇ ਕੋਈ ਢਾਰੀ ਜਾਂਦੀ ਆ, ਜਿਵੇਂ ਬੰਦੇ ਹੁਣ ਰੜੇ ਮੈਦਾਨ 'ਚ ਬੈਠੇ ਆ। ਬੀਬੀ ਬੇਟਾ ਪਿੱਛੇ ਜਰਾ ਤੂੰ, ਮੇਰਾ ਪੁੱਤਰ ਤੂੰ ਪਿੱਛੇ ਰਹਿ। ਹਾਂ ਲੈ ਪਾਣੀ ਅੱਜ ਹਾਂ ਦਿਆ ਨੂੰ ਬੱਚੇ ਪਾਣੀ ਲਓ, ਇੱਧਰ ਦੇ ਪਾਣੀ ਪਿਆ। ਚਲ ਆ ਜਾ, ਦੇ ਕੇ ਆ ਜਾ, ਬੈਠੋ ਜੀ। ਆ ਜਾ, ਆ ਲਿਆ ਛਾਪਰ ਇੱਧਰ ਆਓ। ਆ ਪਾਣੀ ਦੀ ਬੋਤਲ ਫੜੀ। ਤੁਸੀਂ ਵੀ ਉੱਥੋਂ ਦਰਿਆ ਤੋਂ ਆਏ ਉੱਠ ਕੇ? ਹਾਂਜੀ ਨਾਲ ਸਾਡਾ। ਅੱਛਾ ਆ ਮੇਰਾ ਪੁੱਤਰ ਪਾਣੀ ਪੀਣਾ, ਚੌਲ ਵੀ ਖਾ ਲੈ ਮੇਰਾ। ਚਲੋ ਜੀ, ਚਲੋ ਹੁਣ ਛੇਤੀ ਪਹੁੰਚੀ, ਅੱਗੇ ਪਹੁੰਚੀ। ਚਲੋ ਬੱਚੇ ਆ ਜਾਓ, ਬੱਚੇ ਆ ਜਾਓ। ਅਸੀਂ ਜੀ ਇਸ ਟਾਈਮ ਪਹੁੰਚੇ ਆ ਆਬਾਦੀ ਰਾਣੀ ਕਾ ਕੀ ਸਾਦੇ ਰਿਆਣੀ ਕੇ ਬਸਤੀ ਜੰਮੂ ਦੁੱਲੂ। ਅਸੀਂ ਕਿਲਿਆਂ ਵਾਲੇ ਦੇ ਮੌਜ਼ਾ ਕਿਲਿਆਂ ਦੇ ਲਾਗੇ ਆ ਤੇ ਤੁਹਾਨੂੰ ਦਿਖਾਣੇ ਆ, ਮੁੰਡੇ ਚੌਲ ਵੰਡਦੇ ਆ ਤੇ ਅਸੀਂ ਤੁਹਾਨੂੰ ਵਿਖਾਣੇ ਆ ਵੀ ਇੱਥੇ ਹਾਲਾਤ ਕੀ ਬਣਿਆ। ਉਹ ਜਿਹੜੀ ਬੀਬੀ ਉਸ ਘਰ 'ਚ ਆ ਨਾ, ਉਹ ਉੱਥੇ ਚੌਲ ਪਹੁੰਚਾ ਦਿਓ। ਅੱਛਾ ਜੀ, ਇਹ ਪਿੰਡ ਨੂੰ ਪਾਣੀ ਵਾੜ ਆਇਆ ਜੀ ਇੱਥੇ। ਇਹ ਆਇਆ ਕਦੋਂ ਆ ਜੀ ਪਾਣੀ? ਇਹ ਜੀ ਰਾਤ ਦੇ ਇੱਥੇ ਕੱਲ ਨੂੰ ਜੀ ਪਿੰਡ ਨੂੰ ਵੜਿਆ, ਰਾਤ ਨੂੰ ਪਾਣੀ ਅੱਛਾ ਹਾਂ, ਬਹੁਤ ਘਰ ਇਹਦੇ ਪਰਲੇ ਪਾਸੇ ਆਪਾਂ ਜਾ ਨਹੀਂ ਸਕਦੇ, ਉਧਰੋਂ ਬੜਾ ਹਰ ਘਰ ਦੇ ਵਿੱਚ ਪਾਣੀ ਦੇ ਵਿੱਚ, ਕੋਠੇ ਕੋ ਕੱਚੇ ਪੱਕੇ ਇਦਾਂ ਹੀ ਬਸ। ਇਹ ਖਲੋਤੇ ਪੈਰੀ ਕੁਝ ਲੋਕ ਇੱਥੋਂ ਨਿਕਲ ਕੇ ਚਲੇ ਗਏ ਤੇ ਕੁਝ ਜਿਹੜੇ ਇੱਥੇ ਬੈਠੇ ਆ ਉਹਨਾਂ ਵਾਸਤੇ ਅਸੀਂ ਲੰਗਰ ਲੈ ਕੇ ਇੱਥੋਂ ਜਿੱਥੇ ਤੱਕ ਨਿਗਾਹ ਜਾਂਦੀ ਹੈ ਨਾ, ਪਾਣੀ ਉਹ ਪਾਣੀ ਹੈ। ਇਹ ਸਰੋਇਆ ਸਾਹਿਬ ਜਿਹਦੇ ਨਾਲ ਆਪਾਂ ਸਰਵੇ ਲਈ ਆਏ ਸੀ, ਇਹ ਤੇ ਆਪਾਂ ਬਹੁਤ ਅੱਗੇ ਤੱਕ ਨਹੀਂ ਸੀ ਗਏ। ਹਾਂਜੀ ਆ ਪੱਕੀ ਸੜਕ ਤੋਂ ਬਾਅਦ ਕੱਚੀ ਸੀ ਤੇ ਇਹ ਤੇ ਫਿਰ ਉਹ ਕਿੱਧਰ ਗਏ ਪਿੰਡ? ਉੱਠ ਗਏ, ਕਿੰਨੀਆਂ ਤੁਸੀਂ ਮਕਾਮੀ ਹੋ? ਅੱਗੇ ਇੱਥੇ ਆਬਾਦੀਆਂ ਜਿਹੜੀਆਂ ਉਹ ਡੁੱਬ ਗਈਆਂ। ਅੱਛਾ ਉਹ ਉੱਠ ਕੇ ਪਿੱਛੇ ਆ ਗਏ? ਨਹੀਂ, ਉਹ ਜਿਹੜਾ ਉਜੜ ਕੇ ਗਏ ਆ, ਮਕਾਨ ਤੇ ਚੱਕ ਕੇ ਨਹੀਂ ਨਾ ਲੱਗੇ, ਘਰ ਤਾਂ ਇੱਥੇ ਹੀ ਆ। ਅਸੀਂ ਉਦਾਂ ਜਿਹੜਾ ਤੁਸੀਂ ਦੇਖੀ ਸੀ ਕਿਲਿਆਂ ਵਾਲੇ ਦੀ, ਅਸੀਂ ਦੱਸ ਕੇ ਬਣਾਈ ਸੀ ਵੀਡੀਓ ਵੀ ਉਹਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਸੀ ਦਰਿਆ ਚੜ ਰਿਹਾ ਸੀਗਾ। ਉਸ ਤੋਂ ਅਸੀਂ ਕੋਈ 2 ਮੀਲ ਉਰਾਂ ਖਲੋਤੇ ਆ, ਉਦੋਂ ਤੋਂ ਗਾਂ ਇੰਨਾ ਪਾਣੀ ਆ ਗਿਆ ਜਿਹੜਾ ਤੁਹਾਨੂੰ ਅਸੀਂ ਉਦਣ ਵਿਖਾ ਕੇ ਗਏ ਸੀ। ਤੇ ਕਈ ਆਬਾਦੀਆਂ ਡੁੱਬੀਆਂ, ਜਿਹੜੇ ਲੋਕ ਇੱਥੇ ਆਬਾਦੀਆਂ 'ਚ ਆ ਤੇ ਇੱਥੇ ਲੰਗਰ ਦੇ ਕੇ ਜਿਹੜੇ ਲੋਕ ਇੱਥੋਂ ਉੱਠ ਕੇ ਪਿੱਛਾਂ ਬੈਠੇ ਆ, ਹੁਣ ਇਸ ਤੋਂ ਬਾਅਦ ਅਸੀਂ ਉੱਥੇ ਉਹਨਾਂ ਨੂੰ ਵੀ ਲੰਗਰ ਪਹੁੰਚਾਵਾਂਗੇ ਜਿਹੜੇ ਘਰੋਂ ਬੇਘਰ ਹੋ ਗਏ। ਗੱਲ ਤਾਂ ਅਸਲ ਉਹਨਾਂ ਦੀ ਆ ਨਾ, ਜਿਹੜੇ ਘਰੋਂ ਬੇਘਰ ਹੋ। ਇੱਥੇ ਮੈਂ ਇੱਕ ਹੋਰ ਮਸਲਾ ਨੋਟ ਕੀਤਾ ਜਿਹੜਾ ਮੇਨ, ਹਾਂਜੀ, ਇਹ ਕਿਉਂਕਿ ਮੇਨ ਰੋਡ ਦੇ ਉੱਪਰ ਨਹੀਂ ਆਬਾਦੀ ਪੈਂਦੀ, ਯਾਨੀ ਅੰਦਰ ਜੇ ਆ ਜਾਂਦੀ ਹੈ ਨਾ ਲੋਕਲ ਰੋਡ ਦੇ ਉੱਤੇ, ਇਧਰ ਤਵੱਜੋ ਵੀ ਨਹੀਂ ਜ਼ਿਆਦਾ ਲੋਕਾਂ ਦੀ। ਜਿਹੜੇ ਕੋਈ ਮਸਲਨ ਮੈਂ ਕੋ ਅਮਦਾਦੀ ਕੈਂਪ ਰਸਤੇ 'ਚ ਨਹੀਂ ਵੇਖਿਆ ਕਿਸੇ ਤਰ੍ਹਾਂ ਦੇ, ਮੈਨੂੰ ਨਹੀਂ ਨਜ਼ਰ ਆਇਆ, ਜਿਹੜਾ ਹਾਲਾਂਕਿ ਉਹ ਚਨਿਊੜ ਸਾਈਡ ਤੇ ਮੇਨ ਰੋਡ ਤੇ ਹੈ। ਅੱਜ ਜੀ 5ਵਾਂ 7ਵਾਂ ਦੇ ਸਾਡੇ ਕੋਈ ਤੋਂ ਬਗੈਰ ਬੰਦਾ ਆਇਆ ਵੀ ਕੋਈ ਨਹੀਂ। ਕੀ ਕਰਦੇ ਸਾਡੇ ਕੋਈ ਬੰਦਾ ਨਹੀਂ ਇੱਥੇ ਸਾਡੇ ਕੋਲ ਆਇਆ, ਕੋਈ ਉਹ ਸਾਨੂੰ ਨਹੀਂ ਆਖਿਆ ਵੀ ਤੁਸੀਂ ਇਹ ਕਰ ਲਓ, ਕੋਈ ਇਮਦਾਦ ਦੇਵਣਾ, ਕੋਈ ਬੰਦਾ ਸਾਡੇ ਕੋਲ ਨਹੀਂ ਆਇਆ। ਯਾਨੀ ਸਾਡੇ ਆਉਣ ਤੋਂ ਪਹਿਲੋਂ ਤੱਕ ਕੋਈ ਬੰਦਾ ਤੁਹਾਡੇ ਕੋਲ ਬੰਦਾ ਨਹੀਂ ਆਇਆ ਜੀ ਸਾਡੇ ਕੋਲ। 3 ਦਿਨ ਆਪਣੀ ਮਦਦ ਆਪ ਦਿੱਤਾ ਹੈ ਤੇ ਇੱਥੇ ਬੰਨ ਪਾਈ ਰੱਖਿਆ ਤੇ ਲੇਕਿਨ ਜਿਸ ਟਾਈਮ ਵੇਖਿਆ ਸਾਡੇ ਤੋਂ ਪਾਣੀ ਜ਼ਿਆਦਾ ਹੋ ਗਿਆ ਬੰਨ, ਉਸ ਟਾਈਮ ਜਲਦੀ ਅਸੀਂ ਪਿੰਡ ਖਾਲੀ ਕੀਤਾ, ਖਾਲੀ ਕਰਕੇ ਬਾਹਰ ਨਿਕਲੇ, ਲੇਕਿਨ ਫਿਰ ਵੀ ਕੋਈ ਮਹਿਕਮਾ ਦਾ ਬੰਦਾ ਇੱਥੇ ਨਹੀਂ ਆਇਆ ਜਿਹਨੇ ਸਾਡੀ ਮਦਦ ਕੀਤੀ ਹੋਵੇ। ਸਾਡੇ ਕੋਲ ਘਰ ਸਾਰੇ ਤੋਂ ਨਜ਼ਰ ਆ ਰਹੇ ਨੇ ਵਿੱਚ ਪਾਣੀ ਦੇ ਨੇ ਇਸ ਟਾਈਮ, ਤੇ ਕੁਝ ਸਮਾਨ ਵੀ ਸਾਡੇ ਵਿੱਚ ਹੀ ਰਹਿ ਗਿਆ, ਜਲਦੀ ਨਿਕਲ ਮਾਲ ਸਿਕਾਰ ਕੱਢ ਲਿਆ ਆਪਦਾ, ਬੱਚੇ ਕੱਢ ਲਿਆ ਤੇ ਅਸੀਂ ਸਿਕਾਰ ਬੜੇ ਔਖੇ। ਤੇ ਬਾਕੀ ਜਿਹੜਾ ਸਮਾਨ ਤੁਹਾਡਾ ਸੀ ਜਿਵੇਂ ਪੇਟੀਆਂ ਰਜਾਈਆਂ ਜੁੱਲੇ, ਉਹ ਵਿੱਚ ਰਹਿ ਗਏ ਘਰਾਂ ਦੇ? ਹਾਂਜੀ ਵਿੱਚੇ ਹੀ ਪਏ ਨੇ, ਹਰ ਸ਼ਾਹ ਜੀ ਵਿੱਚੇ ਹੀ ਪਈ। ਹੁਣ ਅਸੀਂ ਤੈਨੂੰ ਕੀ ਇੱਕ ਦਿਨ ਇੱਥੇ ਸਾਡੇ ਕੋਲ ਪੁਲਿਸ ਆਈ, ਉਸ ਤੋਂ ਬਾਅਦ ਕੋਈ ਵੀ ਨਹੀਂ ਆਇਆ। ਉਹ ਵੀ ਆਪਦੀ ਤੁਸੀਂ ਨਾ ਕਈ ਵਾਰੀ ਸਾਡੇ ਕੋਲ ਇਮਦਾਦੀ ਕੈਂਪ ਲਾਇਆ ਗਿਆ, ਦਰਬਾਰ ਖਾਜਾ ਬੀਬੂਲਾ ਤੇ ਲਾਇਆ ਗਿਆ, ਲੇਕਿਨ ਇਹ ਸਾਨੂੰ 3 ਕਿਲੋਮੀਟਰ ਦੂਰ ਹੈ, ਕਿਸ ਤਰ੍ਹਾਂ ਜਾਈਏ ਉੱਥੇ? ਤੇ ਹੁਣ ਟਾਈਮ ਥੋੜਾ ਜੀ ਤੁਸੀਂ ਚੌਲ ਲੈ ਲਓ ਤੇ ਅਸੀਂ ਫਿਰ ਅੱਗੇ ਮਾੜਾ ਜਿਹਾ ਆਪਣੇ ਪਿੰਡ ਦਾ ਐਡਰੈਸ ਦੱਸ ਦੇਣ, ਮੁਮਕਿਨ ਹੈ ਕੋਈ ਹੋਰ ਪਾਰਟੀ 53/5 ਟੁਕੜਾ ਬਸਤੀ ਜੰਮੂ ਦੁੱਲੂ। ਅੱਛਾ ਜੀ, ਤੇ ਇਹ ਨਾਲ ਰਿਆਣੀ ਬੈਣੀ ਛੋਟੀ, ਇਹਦੇ ਨਾਲ ਹੀ ਅਗੂ ਬਸਤੀ ਜੰਮੂ ਦੁੱਲੂ, ਉੱਥੇ ਵੀ ਪਾਣੀ ਹੈ ਤੇ ਇੱਥੇ ਵੀ ਪਾਣੀ ਹੈ, ਤੇ ਤੁਹਾਨੂੰ ਨਜ਼ਰ ਆ ਰਿਹਾ ਸਾਰਾ। ਬਸਤੀ ਜੰਮੂ ਦੁੱਲੂ ਕਿੱਥੇ ਗਾ? ਨਾਲ ਹੀ ਸਾਰਾ ਹੀ ਬਸਤੀ ਜੰਮੂ ਦੁੱਲੂ। ਉੱਥੋਂ ਰਾਹ ਹੈਗਾ ਇਹਨੂੰ? ਨਹੀਂ, ਉੱਥੋਂ ਤੁਸੀਂ ਗੁਜ਼ਰ ਕੇ ਆਏ ਚੌਕ, ਅੱਛਾ ਥੱਲੇ ਚੌਕ ਤੋਂ ਲੱਥੇ। ਅਸੀਂ ਰਾਹ 'ਚ ਵੀ ਹੈ ਨਾ, ਤੇ ਇੱਕ ਗੱਲ ਵਹਿੰਦੇ ਆ, ਉਹ ਦਿੰਦਾ ਨਹੀਂ ਚੌਲ, ਉਹ ਚੌਲ ਨਹੀਂ ਦਿੰਦਾ। ਕਮਾਲ ਆ ਯਾਰ, ਤੁਸੀਂ ਉਹਨਾਂ ਨੂੰ ਖੜਾਇਆ ਹੋਇਆ। ਦੇ ਛੇਤੀ ਕਰ ਬੱਚਿਆਂ ਨੂੰ। ਜਾ ਮੇਰਾ ਪੁੱਤ ਲੈ ਲਓ ਜਾ ਕੇ ਚੌਲ।
ਤੁਸੀਂ ਵੀ ਲਓ ਜੀ ਖਾਣਾ ਤੁਸੀਂ ਵੀ ਲਓ ਚੌਲ ਲਓ, ਅਸੀਂ ਆਪਣੀ ਗੱਲਬਾਤ ਕਰਦੇ, ਚੌਲ ਲੈ ਲਓ। ਤੇ ਅਸੀਂ ਜੀ ਇਸ ਟਾਈਮ ਜਿੱਥੇ ਜਿੱਥੇ ਸਾਡੇ ਅਸੀਂ ਰਾਵੀ ਦੇ ਉੱਤੇ ਆ, ਅੱਜ ਦੀ ਦਿਹਾੜੀ ਅਸੀਂ ਰਾਵੀ ਤੇ ਆ, ਤੇ ਫਿਰ ਅਸੀਂ ਰਾਵੀ ਤੇ ਆਪਣੀ ਇੱਕ ਟੀਮ ਛੱਡਾਂਗੇ ਤੇ ਆਪ ਅਸੀਂ ਫਿਰ ਬਿਲਕੁਲ ਗਾਂ ਜਾਂ ਉੱਥੇ ਜਿੱਦਾਂ ਤੁਹਾਨੂੰ ਦੱਸਿਆ ਵੀ ਅੱਜ ਸ਼ਾਮ ਨੂੰ ਮੁਜ਼ੱਫਰਗੜ੍ਹ ਜਾਂ ਸਵੇਰ ਨੂੰ ਉੱਥੇ ਪਹੁੰਚ ਜਾਣਾ ਪਾਣੀ ਡਿਊਟੀ ਲਾਉਂਦੇ ਆ ਜੀ। ਤਾਂ ਇੱਥੋਂ ਕਿਲੇ ਵਾਲੇ ਦੇ ਮੁੰਡੇ ਨਾਲ ਸਾਡੀ ਟੀਮ ਆ ਨਾ ਜੀ, ਜਿਹੜੇ ਭਰਾ ਜਿਹੜੇ ਸੁੱਕੇ ਤੇ ਬੈਠੇ ਆ, ਉੱਥੇ ਦੀ ਅਸੀਂ ਜਿੱਥੇ ਜਾਂਦੇ ਹਾਂ ਉੱਥੇ ਕੋਈ ਨਾ ਕੋਈ ਅਸੀਂ ਆਪਣੇ ਯਾਰ ਬੇਲੀ ਬਣਾ ਕੇ ਉਹਨਾਂ ਨੂੰ ਰਾਬਤਾ ਕਰਕੇ ਉੱਥੇ ਕਰਕੇ ਜਾਨੂੰ। ਸਾਡੇ ਜਿਵੇਂ ਇੱਥੇ ਫਰਹਾਨ ਸਾਹਿਬ ਆ, ਫਰਹਾਨ ਸਾਹਿਬ ਖੜੇ ਇੱਥੇ, ਫਰਹਾਨ ਸਾਹਿਬ ਹੁਣ ਤੁਹਾਡੇ ਜ਼ਿੰਮੇ ਹੋ ਗਿਆ, ਜਿਹੜੀ ਸ਼ਾਇਦ ਚਾਹੀਦੀ ਹੋਣੀ ਹੈ ਨਾ ਤੇ ਉਹ ਤਾਂ ਤੁਸੀਂ ਸਾਨੂੰ ਦੱਸੀ ਜਾਣਾ, ਤੁਸੀਂ ਇੱਥੇ ਪਹੁੰਚਾਈ ਜਾਣੀ, ਠੀਕ ਹੈ। ਦਵਾਈ ਦਾਰੂ ਵੀ ਇਹ ਪਹੁੰਚਾਉਂਦੇ ਆ ਤੁਹਾਡੇ ਕੋਲ ਤੇ ਲੰਗਰ ਵੀ ਪਹੁੰਚਾ ਦਿੰਦੇ ਤੇ ਇਹਨਾਂ ਬੰਦਿਆਂ ਕੋਲ ਗੇੜਾ ਮਾਰੀ ਰੱਖਣਾ। ਇਹ ਨਹੀਂ ਵੀ ਆਪਾਂ ਆਏ ਆ ਤੇ ਆਪਣੀ ਫਿਲਮ ਬਣਾਈ ਆ ਤੇ ਹੁਣ ਛੁੱਟੀ ਨਾ, ਨਹੀਂ ਨੰਬਰ ਤੁਹਾਡੇ ਕੋਲ ਹੈਗਾ, ਤੁਹਾਡਾ ਕੰਮ ਇਤਲਾਹ ਦੇਣਾ। ਕਿਸੇ ਵੇਲੇ ਨਹੀਂ ਨਾ ਕੋਈ ਚੀਜ਼ ਦੀ ਮਤਲਬ ਫੌਰਨ ਜ਼ਰੂਰਤ ਹੈ ਤੇ ਤੁਸੀਂ ਇਤਲਾਹ ਕਰੀ ਰੱਖੋ। ਇਹ ਹੁਣ ਤੁਹਾਡੇ ਜ਼ਿੰਮੇ ਹੈ, ਇਹ ਆਪਣੇ ਭਰਾਵਾਂ ਦੀ ਜ਼ਿੰਮੇਵਾਰੀ ਲੈਣੀ ਹੈ। ਅੱਛਾ, ਇੱਕ ਆਹ ਬਾਦੀ ਹੈ, ਹੋਰ ਲਾਗੇ ਜਿਹੜੀ ਬਾਦੀ ਹੈ ਸਾਨੂੰ ਉੱਥੇ ਲੈ ਚੱਲੋ। ਉਹ ਬਾਈ ਕਿੱਧਰ ਜਾਈ ਜਾਣਾ? ਭਾਈ ਜਾਨ ਆਜੋ, ਬਾਹਰ ਆਜੋ ਭਾਈ, ਇਹ ਤਾਂ ਤੁਹਾਨੂੰ ਪਤਾ ਹੀ ਨਹੀਂ ਚੱਲਣਾ, ਨਾਲ ਛੋੜੇ ਨੇ। ਹਾਂ ਆਜੋ, ਬਾਹਰ ਆਜੋ। ਇਦਾਂ ਜਾਨ ਤੋਂ ਵੱਧ ਕੇ ਕੋਈ ਸ਼ੈ ਨਹੀਂ, ਇੱਥੇ ਕੋਈ ਟੀਮ ਨਹੀਂ ਹੈ ਰੈਸਕਿਊ ਕਰਾਉਣ ਵਾਲੀ। ਹਾਂ ਸਾਡੇ ਤੇ ਨਾ ਰਹੋ ਵੀ ਅਸੀਂ ਵਿੱਚ ਗੋਤਾ ਮਾਰਾਂਗੇ, ਸਾਨੂੰ ਤਾਂ ਬੁਲਬੁਲੇ ਆਪਣੇ ਨਿਕਲ ਜਾਣੇ। ਇੱਥੇ ਆਇਓ ਜੀ, ਆਓ ਇੱਥੋਂ ਜੀ ਵਿੱਚੋਂ ਜੀ ਦਿਖਾਓ, ਇੱਥੋਂ ਦਿਖਦਾ ਜੀ ਆ ਗਾਂ ਦਰਿਆ। ਇਹ ਦਰਿਆ ਨਹੀਂ ਹੈ ਜੀ, ਇਹ ਦਰਿਆ ਇਸ ਤੋਂ ਗਾਂ ਜਿਹੜੇ ਰੁੱਖ ਦਿਖ ਰਹੇ ਆ ਉਹਨਾਂ ਰੁੱਖਾਂ ਤੋਂ ਪਰਾਂ ਦਰਿਆ ਜੀ, ਉਸ ਤੋਂ ਵੀ ਖਾਸਾ ਦੂਰ ਆ ਤਕਰੀਬਨ 3 ਕਿਲੋਮੀਟਰ ਪਾਣੀ ਬਣਦਾ। ਹਾਂ 3 ਕਿਲੋਮੀਟਰ ਭਾਈ ਦੱਸਦਾ ਵੀ ਜਿੱਥੇ ਅੱਗੇ ਪਾਣੀਓ ਪਾਣੀ। ਹੁਣ ਗਾਂ ਚਲੀ 3 ਇੱਧਰ ਤੇ 3 ਉੱਧਰ ਤੇ ਬਾਕੀ ਦਰਿਆ ਲੈਦਾ ਕੋਈ 7-8 ਕਿਲੋਮੀਟਰ ਦਾ ਟੋਟਾ ਬਣ ਜਾਂਦਾ। ਹੁਣ ਕੱਚਾ ਘਰ ਆ, ਹੁਣ ਮਿੱਟੀ ਉਹ ਪਾਉਂਦੇ ਰਹੇ ਆਪਣੇ ਤਾਈਂ। ਅੱਗੇ ਪਿੰਡ ਵਾਲਿਆਂ ਨੇ ਦੱਸਿਆ, ਉਹ ਕਹਿੰਦੇ ਸੀ ਆਪਣੇ ਤਾਈਂ ਨਾ ਇੱਥੇ ਬੰਨ ਬੁੰਨ ਬਣਾਉਂਦੇ ਰਹੇ ਆ, ਮਿੱਟੀਆਂ ਮੁੱਟੀਆਂ ਪਾਉਂਦੇ ਰਹੇ ਆ, ਪਰ ਉਹ ਪਾਣੀ ਤੋਂ ਨਹੀਂ ਮਿੱਟੀ ਕੀ ਕਰੇਗੀ। ਜਿਹੜਾ ਆਪਾਂ ਵੇਖ ਕੇ ਆਏ ਸੋ ਆਬਾਦੀ ਉਹ ਕਿੰਨੀ ਉੱਚੀ ਸੀ, ਇਹਦਾ ਮਤਲਬ ਉਹਨੂੰ ਕ੍ਰਾਸ ਕਰਕੇ ਆਇਆ। ਉਹ ਮੈਂ ਤੁਹਾਨੂੰ ਦਿਖਾਣਾ ਜੀ। ਅੱਛਾ ਜੀ, ਅਸੀਂ ਜਿਹੜੀ ਆਬਾਦੀ ਚ ਅੱਗੇ ਗਏ ਆ ਨਾ, ਅਸੀਂ ਉੱਥੇ ਵੀ ਹੁਣ ਲੰਗਰ ਲੈ ਕੇ ਜਾਣਾ। ਜਿਹੜੇ ਤੁਹਾਨੂੰ ਮੱਝਾਂ ਕੱਢੀਆਂ ਸੀ ਉਹ ਜਾ ਕੇ ਤੁਸੀਂ ਆਪੇ ਦੇਖੋ ਵੀ ਉਹੀ ਜਗ੍ਹਾ ਵੀ ਉਹੀ ਥਾਂ ਹੈ। ਆਓ ਚਲੀਏ। अस्सलाम वालेकुम। देखो जी साढ़े किसी भरावां दे कारोबार है इत्थे ते ओह अपने बैठे हैं उत्ते पानी चढ़ आया। हाँ पूरा पिंड है जी इत्थे आबाद। हजे बंदे फसे हुए हैं जी, 11-22 वाले गए कड्ढण वास्ते उस पासे ते आ तुसीं देख सकते हैं भी। हाँ आ पानी एक अपने समान कढ़दे फिरदे हैं, कोई बंदियां नूं बचांदे फिरदे। 11 बाई भी इत्थे आ, फौज भी साड़ी इत्थे आ ਜਿਹੜੇ। हाँ अगे बड़े लोग सी। अच्छा जी दस्यो जी ਕਿਹੜੇ ਪਿੰਡ ਆ ਇੱਥੇ ਅੱਗੇ ਆ ਗਈ ਬਿੰਡਾ ਆ ਗਿਆ, ਫਿਰ ਥੱਲੇ ਮੰਨੀਆਂ ਆ ਗਈਆਂ ਤੇ ਇਧਰ ਬੈਠਾ ਅੰਗਰਾਣੇ ਬੈਠੇ ਆ, ਕਤਾਲੇ ਕੇ ਦੁੱਲੂ ਆ ਗਿਆ, 4 ਤੋਂ 5 ਬਸਤੀਆਂ ਇਧਰ ਅੱਗੇ ਜੋ ਬੈਠੀਆਂ ਤੇ ਹਾਂ ਮਾਂ ਵੇਚੀ ਆ ਜੇ ਫਸੀ ਰਿਸਕ 112 ਤੋਂ ਕੱਢ ਰਿਹਾ ਵਿੱਚੋਂ ਆ ਨਿਕਲ ਰਿਹਾ ਪਾਣੀ ਅਚਾਨਕ ਹੀ ਪਹੁੰਚਿਆ। ਅੱਛਾ ਪਾਣੀ ਯਕਦਮ ਪਾਣੀ ਪਹੁੰਚਾਇਆ, ਪਾਣੀ ਦਾ ਪਤਾ ਹੀ ਨਹੀਂ ਲੱਗਾ ਪਹੁੰਚਾਉਣ ਦਾ। ਜੇ ਇਹ ਦੱਸ ਕੇ ਆਵੇ ਤਾਂ ਫਿਰ ਰੌਲਾ ਕਾਦਾ? ਰੌਲਾ ਤੇ ਵੀ ਇਹ ਬਗੈਰ ਦੱਸਿਆ ਆਂਦਾ। ਬਹੁਤ ਸਾਰੇ ਘਰਾਂ ਵਿੱਚ ਪਿੰਡ ਕਿੰਨੇ ਦੱਸਦੇ ਪਏ ਆਬਾਦੀਆਂ? ਇਹ ਤਾਂ ਬਹੁਤ ਜ਼ਿਆਦਾ ਆਬਾਦੀਆਂ ਵਾ। ਹਾਂ ਹਾਂ ਹਲੋ ਉਮੀ है जी इस टाइम दिया जा रहा राशन, लंगर तकसीम हो जाए। लंगर तो बाद फिर अगली गलबात करते हैं करी लंगर। इत्थे बहुत ज़्यादा हालात खराब हैं क्योंकि पानी जिहड़ा बस्तियां दे विच वड़िया है। ਜਿਹੜੀ ਹਾਲਾਤ ਹੋਏ ਪਏ ਨਾ ਜੀ, ਬਹੁਤ ਮਾੜੇ ਹਾਲਾਤ ਆ ਦੁਨੀਆ ਦੇ। ਹੁਣ ਉਹ ਜਿੱਥੋਂ ਆਏ ਆਪਾਂ ਉੱਥੋਂ ਹੁਣ ਉਹ 4-5 ਘਰ ਆ ਜਿਹੜੇ ਉਹ ਆ ਹੀ ਨਹੀਂ ਰਹੇ ਬਾਹਰ। ਉਹਨਾਂ ਨੇ ਕਰੋੜਾਂ ਰੁਪਏ ਲਾਏ, ਕੋਠੀਆਂ ਬਣਾਈਆਂ, ਬੰਗਲੇ ਬਣਾ ਕੇ ਵਿਚਾਰੇ ਉਹ ਬੈਠੇ ਨੇ। ਉਹ ਕਿਵੇਂ ਨਿਕਲਣ ਬਾਹਰ? ਹੁਣ ਉਹ ਕਹਿੰਦੇ ਜੀ ਸਾਨੂੰ ਲੇਕਿਨ ਨਹੀਂ, ਜਾਨ ਪਿਆਰੀ ਹੈ। ਸਭ ਤੋਂ ਮੇਨ ਚੀਜ਼ ਆ ਇਨਸਾਨ ਦੀ ਜਾਨ। ਜ਼ਿੰਦਗੀ ਦੁਬਾਰਾ ਨਹੀਂ ਮਿਲਦੀ, ਜ਼ਿੰਦਗੀ ਪਿਆਰੀ। ਉਹ ਮਕਾਨ ਹਰ ਚੀਜ਼ ਅਗਰ ਇਨਸਾਨ ਜ਼ਿੰਦਾ ਤੇ ਦੁਬਾਰਾ ਬਣ ਜਾਂਦੀ ਹੈ, ਜ਼ਿੰਦਗੀ ਦੁਬਾਰਾ ਨਹੀਂ ਮਿਲਦੀ। ਉਹਨਾਂ ਨੂੰ ਲੋਕ ਉਹਨਾਂ ਨੂੰ ਕਹਿ ਰਹੇ ਵੀ ਨਿਕਲੋ ਬਾਹਰ। ਹਾਂਜੀ ਉਹ ਨਿਕਲ ਨਹੀਂ ਰਹੇ। ਫੈਸਲ ਜ਼ੁਬੈਰ ਕੰਬੋਜ ਸਾਹਿਬ, ਤੁਸੀਂ ਸਾਡੇ ਨਾਲ ਆ ਸਵੇਰ ਦੇ, ਦੇਖ ਰਹੇ ਆ ਕਿ ਲੋਕ ਖੁੱਲੇ ਸਮਾਨ ਥੱਲੇ ਬੈਠੇ ਆ। ਉਸ ਪਾਸੇ ਹੁਣ ਬਹੁਤਾ ਕੈਮਰਾ ਨਹੀਂ ਅਸੀਂ ਘੁਮਾ ਸਕਦੇ ਕਿ ਬੀਬੀਆਂ ਬੱਚੇ ਨਿੱਕੇ ਨਿੱਕੇ ਬਾਲ ਆ ਤੇ ਕੋਈ ਸਿਰ ਢੱਕਣ ਨੂੰ ਵੀ ਥਾਂ ਨਹੀਂ। ਫਿਰ ਇੱਕ ਹੋਰ ਦੇਖੋ, ਡੰਗਰ ਵੀ, ਨਿਆਣੇ ਵੀ, ਸਮਾਨ ਵੀ, ਹਰ ਸ਼ੈ ਉੱਥੇ ਲੈ ਕੇ ਬੈਠੇ ਆ।
ਸਹੀ ਪੁੱਛੋ ਨਾ ਸਰੋਇਆ ਸਾਹਿਬ, ਤੇ ਮੈਂ ਜਦੋਂ ਦੇ ਨਿਕਲੇ ਨਾ ਸਲਾਬ ਵਾਸਤੇ, ਜਿਵੇਂ ਆਂਦੇ ਨਹੀਂ ਬੰਦੇ ਦੇ ਕਿ ਜਿਹੜੇ ਹਾਲਾਤ ਹੁੰਦੇ ਉਹ ਬੰਦੇ ਦੇ ਖੁਦ ਦੇ ਦਿਮਾਗ ਦੇ ਉੱਤੇ ਵੀ ਆਪਣਾ ਅਸਰ ਛੱਡਦੇ ਨੇ। ਹਾਂਜੀ ਸਹੀ ਪੁੱਛੋ ਤੇ ਮਸਲਸਲ ਇਹਨਾਂ ਲੋਕਾਂ ਦੇ ਹਾਲਾਤ ਵੇਖ ਵੇਖ ਕੇ ਨਾ ਹੁਣ ਜ਼ਿਹਨੀ ਤੌਰ ਤੇ ਆਪ ਬੜੇ ਪਰੇਸ਼ਾਨ ਹੈ। ਉਹ ਇਸ ਵਜ੍ਹਾ ਤੋਂ ਪਰੇਸ਼ਾਨ ਹੈ ਕਿ ਯਾਰ ਵੇਖੋ ਅਸੀਂ ਇਹ ਜਿਹੜਾ ਤਾਮਨ ਜਿੰਨਾ ਸਾਡੇ ਕੋਲ ਮੁਮਕਿਨ ਸੀ, ਨਾ ਤੇ ਅਸੀਂ ਕੋਈ ਹਕੂਮਤ ਹੈ ਨਾ ਅਸੀਂ ਕੋਈ ਰਿਆਸਤ ਹਾਂ, ਅਸੀਂ ਤੇ ਇਨਫਰਾਦੀ ਤੌਰ ਤੇ ਜਿਹੜੇ ਭਰਾ ਨਾਲ ਮਾੜਾ ਚੰਗਾ ਕਰ ਰਹੇ ਉਹ ਹੀ ਕਰ ਰਹੇ ਆ ਨਾ। ਤੇ ਮੈਂ ਐਵੇਂ ਸੋਚੀ ਪਿਆ ਵੀ ਜਦੋਂ ਇੱਥੋਂ ਜਾਵਾਂਗੇ ਤੇ ਮਤਲਬ ਯਾਰ ਕੀ ਹਾਲਾਤ, ਕਿੰਨੀ ਦੇਰ ਪਾਣੀ ਰਹੇਗਾ, ਜਿਵੇਂ ਜ਼ਿਹਨ 'ਚ ਮਫਰੂਜ਼ੇ ਨਹੀਂ ਬਣ ਜਾਂਦੇ, ਜਿਵੇਂ ਦਿਲ 'ਚ ਗਮ ਦੇ ਗੋਲੇ ਬਣ ਜਾਂਦੇ ਆ ਕਿ ਯਾਰ ਜਦੋਂ ਇੱਥੋਂ ਜਾਵਾਂਗੇ ਤੇ ਕੀ ਮਤਲਬ ਕਿੰਨੀ ਦੇਰ ਪਾਣੀ ਰਹੇਗਾ, ਕਿੰਨੀ ਦੇਰ ਲੋਕ ਇਦਾਂ ਹੀ ਰਹਿਣਗੇ। ਤੇ ਬਹਰਹਾਲ ਇਹ ਹੈ ਜੀ, ਅੱਲਾਹ ਤਾਲਾ ਹੀ ਇਹਨਾਂ ਦੀ ਮਦਦ ਕਰੇ ਤੇ ਅੱਲਾਹ ਤਾਲਾ ਹੀ ਇਹਨਾਂ ਤੇ ਕਰਮ ਕਰੇ। ਬਾਕੀ ਹਾਲਾਤ ਦੀ ਗੱਲ ਕਰੀਏ ਤੇ ਹਾਲਾਤ ਵੀ ਕੋਈ ਨਹੀਂ, ਤੇ ਜਜ਼ਬਾਤ ਦੀ ਗੱਲ ਕਰੀਏ ਤੇ ਜਜ਼ਬਾਤ ਵੀ ਕੋਈ ਨਹੀਂ, ਖਤਮ ਹੋ ਗਈ ਜੀ। ਹੁਣ ਤੇ ਨਾ ਪਰੇਸ਼ਾਨ ਹੋ ਗਏ ਜ਼ਿਹਨੀ ਤੌਰ ਤੇ ਇਹਨਾਂ ਦਾ ਦੁੱਖ ਵੇਖ ਵੇਖ ਕੇ। ਅਸੀਂ ਜੀ ਦੂਆ ਗੇੜਾ ਲੈ ਕੇ ਉਸ ਥਾਂ ਤੇ ਪਹੁੰਚੇ ਆ ਜਿੱਥੇ ਸਾਡੇ ਭੈਣ ਭਰਾ ਇਸ ਟਾਈਮ ਔਖਿਆਈ ਦੇ ਵਿੱਚ ਆ, ਵੀ ਪਾਣੀ ਆ ਚਾਰ ਚਫੇਰੇ ਵੜਿਆ, ਜਿੱਥੇ ਸਾਡੇ ਇਬਨ ਹਸਨ ਭਾਈ ਵੀ ਇੱਥੇ ਸਾਡੇ ਕੋਲ ਆ। ਤੇ ਇੱਧਰ ਕਿੱਧਰ ਗਏ ਰਾਣਾ ਸਾਹਿਬ, ਆ ਜਾਓ ਚਾਚਾ ਬੂਟਾ। ਅੱਛਾ ਇੱਥੇ ਅਸੀਂ ਹੁਣ ਇੱਕ ਵਾਰੀ ਮੈਂ ਥੋੜ੍ਹਾ ਜਿਹਾ ਮੈਂ ਦਿਖਾ ਲਵਾਂ, ਕਿਉਂ ਅਸੀਂ ਉੱਥੇ ਵੰਡਦਿਆਂ ਨਹੀਂ ਐਡਾ ਦਿਖਾਉਂਦੇ, ਪਰੇਸ਼ਾਨੀ ਹਾਂ ਬੀਬੀਆਂ ਵੀ ਹੁੰਦੀਆਂ। ਅਸੀਂ ਤੁਹਾਨੂੰ ਇਹ ਦਿਖਾ ਦਿੰਦੇ ਵੀ ਅਸੀਂ ਆਹ ਸਾਡਾ ਦੂਆ ਗੇੜਾ ਲੱਗ ਗਿਆ ਲੱਕ ਰਾਜ ਦਰਿਆ ਰਾਵੀ ਦੇ ਉੱਤੇ। ਹਾਂਜੀ ਇੱਦਾਂ ਅਸੀਂ ਨਾ ਇੱਦਾਂ ਮੋਮੀ ਲਿਫਾਫਿਆਂ 'ਚ ਪਾ ਲਿਆ ਇੱਦਾਂ। ਉਹ ਸਾਡੇ ਕੋਲ ਉੱਧਰ ਵੀ ਪਏ ਆਪਾਂ ਡੱਬਿਆਂ ਦੇ ਵਿੱਚ ਵੀ, ਤੇ ਪਾਣੀ ਦੀਆਂ ਬੋਤਲਾਂ, ਤੇ ਉਹ ਦਵਾਈਆਂ ਵਾਲਾ ਡੱਬਾ ਕਿੱਧਰ ਗੱਡੀ ਚਲੋ ਉਹ ਦਵਾਈ ਦਾਰੂ ਵੀ ਹੈ ਇੱਥੇ। ਕੋਈ ਮਾੜਾ ਜਿਹਾ ਜਿਹੜਾ ਲਿਖਿਆ ਪੜਿਆ ਬੰਦਾ ਹੋਊਗਾ ਨਾ ਤੇ ਉਹਦੇ ਨੂੰ ਪੁੱਛ ਕੇ ਦੇ ਦਾਂਗੇ। ਹੈ ਦਵਾਈ ਉਂਝ ਸਾਰੀ ਆ, ਦਵਾਈ ਸਾਡੇ ਕੋਲ ਸਾਰੀ। ਅੱਛਾ ਇਬਨ ਹਸਨ ਕਿੱਧਰ ਗਿਆ? ਇਬਨ ਹਸਨ ਇੱਕ ਤਾਂ ਤੁਸੀਂ ਥੋੜਾ ਜਿਹਾ ਦੱਸ ਦਿਓ ਵੀ ਕੀ ਜਦੋਂ ਅਸੀਂ ਤੁਹਾਡੇ ਕੋਲੋਂ ਹੋ ਕੇ ਗਏ ਆ ਜੀ ਜੀ ਉਸ ਤੋਂ ਬਾਅਦ ਕੀ ਹਾਲਾਤ ਆ? ਬਈ ਹਾਲਾਤ ਬੜੇ ਬੁਰੇ ਹੋਏ ਨੇ, ਉਹਨਾਂ ਦੀਆਂ ਦੀਵਾਰਾਂ ਤੱਕ ਪਾਣੀ ਚਲਾ ਗਿਆ, ਵਿਚਾਰਿਆਂ ਕੋਲ ਨਾ ਕੋਈ ਉਹਨਾਂ ਕੋਲ ਜ਼ਰੀਆ ਮਾਸ਼ ਤਾਂ ਤੁਹਾਨੂੰ ਪਹਿਲੇ ਦੱਸਿਆ ਕਿ ਉਹ ਬੇੜ ਦਰਿਆ ਦੇ ਵਿੱਚ ਫਸਲਾਂ ਹੀ ਆਣ, ਲੇਕਿਨ ਨਾ ਕੋਈ ਉਹਨਾਂ ਨੂੰ ਕਿਸੇ ਕੁਝ ਜਾ ਕੇ ਰਾਸ਼ਨ ਪੁੱਛਿਆ, ਨਾ ਕੋਈ ਪਾਣੀ ਪੁੱਛਿਆ, ਨਾ ਖੈਰੋ ਆਫੀਅਤ, ਵਿਚਾਰੇ ਰੋ ਰਹੇ ਹਨ। ਹੁਣ ਕੱਲ ਤੁਹਾਡੀ ਵਸਾਦਤ ਮੈਂ ਗਿਆ, ਉਹਨਾਂ ਨੂੰ ਸਾਰਾ ਸਮਾਨ ਪਹੁੰਚਾਇਆ ਮਾਸ਼ਾਅੱਲਾ। ਤੁਸੀਂ ਹਾਂਜੀ ਉਹ ਪਹੁੰਚਾਇਆ, ਹਾਂਜੀ ਪਹੁੰਚਾਇਆ ਇਨਸ਼ਾਅੱਲਾ। ਮੈਂ ਉਹ ਤੁਹਾਡੇ ਲਈ ਕਲਿੱਪ ਭੇਜਦਾ, ਠੀਕ ਹੈ। ਉਹ ਵੀ ਤੁਸੀਂ ਮੈਨੂੰ ਰਸਤਾ ਦੱਸਿਆ ਤੇ ਵਰਨਾ ਸ਼ਾਇਦ ਉਹ ਮੈਂ ਨਾ ਕੰਮ ਕਰਦਾ, ਉਹ ਤੁਹਾਡੀ ਵਜ੍ਹਾ ਤੋਂ। ਨਹੀਂ ਉਹ ਤਾਂ ਚੰਗਾ, ਅਸੀਂ ਕੱਲ ਚਨਾਤੇ ਸੀ। ਹਾਂਜੀ ਉਹ ਤੁਸੀਂ ਦੱਸਿਆ ਬਈ ਉਹਦੇ ਜਾ ਕੇ ਤੇ ਅਸੀਂ ਇਦਾਂ ਹੀ ਆਪਾਂ ਜੁੜੇ ਰਵਾਂਗੇ ਨਾਲ। ਜੀ ਹੁਣ ਸਮਝੋ ਤੁਸੀਂ ਨਾ ਜੀ, ਤੁਹਾਨੂੰ ਅਸੀਂ ਦਵਾਈ ਦਾਰੂ ਵੀ ਪੜਾਉਂਦੇ ਰਵਾਂਗੇ। ਜੀ ਤੇ ਤੁਸੀਂ ਇੱਥੇ ਹੁਣ ਐਡੀ ਦੂਰੋਂ ਅਸੀਂ ਪਕਾ ਕੇ ਲਿਆਏ ਆ, ਜੇ ਤੁਹਾਡੇ ਇੱਥੇ ਪੱਕੀ ਹੁੰਦੀ ਤਾਂ ਤੁਸੀਂ ਉੱਥੇ ਤਕਸੀਮ ਕਰ ਛੱਡਦੇ। ਹੁਣ ਇਦਾਂ ਹੀ ਕਰਾਂਗੇ, ਇਦਾਂ ਹੀ ਇਸ ਤਰ੍ਹਾਂ ਦਾ ਪ੍ਰੋਸੀਜਰ ਇਨਸ਼ਾਅੱਲਾ ਬਣ ਜਾਸੇ ਤੋਂ ਮੁੜਾ ਆਸਾਨੀ ਹੋ ਜਾਸੇ। ਹਾਂਜੀ ਹੁਣ ਅਸੀਂ ਇਦਾਂ ਕਰਾਂਗੇ, ਸਾਨੂੰ ਐਡੀ ਦੂਰੋਂ ਨਾ ਪਕਾ ਕੇ ਲਿਆਣੀ ਪਵੇ, ਇੱਥੋਂ ਇਬਨ ਹਸਨ ਸਾਹਿਬ ਪਕਾ ਕੇ ਪੜਾਉਂਦੇ ਰਹਿਣਗੇ ਤੇ ਅਸੀਂ ਇਹਨਾਂ ਨਾਲ ਰਾਬਤੇ 'ਚ ਰਵਾਂਗੇ। ਫੈਸਲ ਜ਼ੁਬੈਰ ਸਾਹਿਬ ਤੁਸੀਂ ਅੱਜ ਮੁੜ ਕੇ ਜਾਣਾ ਕਿ ਕੌਣ ਕਹਿੰਦਾ ਸੀ ਵੀ ਤੁਸੀਂ ਚਲੇ ਅੱਜ ਜਾਣਾ? ਮੈਂ ਕਹਿ ਰਿਹਾ ਸੀ। ਅੱਛਾ ਮੈਂ ਕਿਹਾ ਵੀ ਤੁਸੀਂ ਫਿਰ ਸਾਨੂੰ ਕਿੱਥੋਂ ਆ ਕੇ ਹੁਣ ਰਲੋਗੇ? ਇਹ ਜੀ 3 ਦਿਨ ਹੋ ਗਏ ਆਪਣਾ ਕੰਮਕਾਰ ਛੱਡਿਆ ਸੀਗਾ। ਇਹਨਾਂ ਦਾ ਬੱਕਰੀਆਂ ਦਾ ਕੰਮ ਆ, ਪੂਰੀ ਦੁਨੀਆ ਨੂੰ ਪਤਾ ਬੱਕਰੀ ਦਾ ਕੰਮ ਹੁੰਦਾ ਬੜਾ ਕਹਿ ਲਓ। ਹਾਂ ਜੀ ਤੇ ਨਹੀਂ ਮੈਂ ਤੁਹਾਨੂੰ ਰਲਾਂਗਾ ਜੀ। ਅਸਲ ਤੁਸੀਂ ਜਿਹੜੀ ਡਿਊਟੀ ਲਾਈ ਸੀ ਨਾ ਕਿ ਸਤਲੁਜ ਦੇ ਉੱਤੇ ਵੇਖੋ, ਜਾ ਕੇ ਚੈੱਕ ਕਰੋ ਕਿ ਮਜ਼ੀਦ ਜਿਹੜੇ ਇਲਾਕੇ ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਹੈ ਤਾਂ ਕਿ ਅਸੀਂ ਉੱਥੇ ਪਹੁੰਚ ਸਕੀਏ ਜਾਂ ਆਪਣੀ ਟੀਮ ਤਸ਼ਕੀਲ ਦੇ ਸਕੀਏ। ਤੇ ਮੈਂ ਜਾ ਕੇ ਇਨਸ਼ਾਅੱਲਾ ਤਾਲਾ ਉੱਥੇ ਮਜ਼ੀਦ ਕਰਦਾ ਜੀ ਵਰਕ, ਕਿਉਂਕਿ ਸਤਲੁਜ ਦੇ ਉੱਤੇ ਵੀ ਦੋਸਤ ਇਤਲਾਹ ਕਰਦੇ ਪਏ ਆ ਕਿ ਹੈ ਜ਼ਰੂਰਤਮੰਦ ਤੇ ਬੇਸਿਕਲੀ ਜਿੱਥੇ ਜਿੱਥੇ ਦਰਿਆਈ ਇਲਾਕਾ ਸਾਰੇ ਹੀ ਹੈ ਨੇ। ਤੇ ਦੂਸਰਾ ਜੀ ਉੱਥੇ ਵੀ ਕਿਉਂਕਿ ਉਹ ਮੇਰਾ ਘਰ ਹੈ ਜੀ, ਉੱਥੇ ਮੈਂ ਵੀ ਜਾਵਾਂਗਾ ਤੇ ਤੁਹਾਨੂੰ ਵੀ ਆਣਾ ਪਏਗਾ ਇਨਸ਼ਾਅੱਲਾ। ਅਸੀਂ ਆਵਾਂਗੇ ਹਾਂਜੀ ਇਨਸ਼ਾਅੱਲਾ। ਦੇਖੋ ਹੁਣ ਜਿੱਦਾਂ ਹੁਣ ਮਿਸਾਲ ਇੱਥੋਂ ਆਪਾਂ ਚਲੇ ਜਾਵਾਂਗੇ, ਪਰ ਇੱਥੇ ਦੀ ਆਪਾਂ ਨੂੰ ਹੁਣ ਪਰੇਸ਼ਾਨੀ ਨਹੀਂ ਰਹੀ। ਇੱਥੇ ਇਬਨ ਹਸਨ ਹੁਣ ਜਿੱਦਾਂ ਸੁਬਾਹ ਆਪਾਂ ਮੁੰਡਾ ਫਰਹਾਨ ਆ ਉੱਥੇ, ਤੇ ਇਦਾਂ ਹੀ ਜੁੜੇ ਰਵਾਂਗੇ ਆਪਸ ਦੇ ਵਿੱਚ, ਉਹ ਕੰਮ ਇਦਾਂ ਤੁਰਦਾ ਰਹੂਗਾ। ਜ਼ਰੂਰੀ ਨਹੀਂ ਵੀ ਹਰ ਥਾਂ ਤੇ ਕੈਮਰਾ। ਵੇਖੋ ਜੀ ਅਸੀਂ ਕੋਈ ਹਕੂਮਤ ਨਹੀਂ, ਇਹ ਜ਼ਬਰਦਸਤ ਸਟੈਪ ਹੈ ਜੀ ਤੁਹਾਡਾ, ਜ਼ਬਰਦਸਤ। ਇਸ ਤਰ੍ਹਾਂ ਦੀ ਤਰਤੀਬ ਬਣ ਗਈ ਨਾ ਤੇ ਲੋਕਾਂ ਤੱਕ ਸਹੀ ਹੱਕਦਾਰਾਂ ਤੱਕ ਉਹ ਚੀਜ਼ ਪਹੁੰਚੇ। ਆਪਾਂ ਇੱਕ ਟੀਮ ਬਣ ਜਾਵਾਂਗੇ ਇਨਸ਼ਾਅੱਲਾ ਜੀ ਇਨਸ਼ਾਅੱਲਾ। ਨਹੀਂ ਜੀ ਅਸੀਂ ਇਸ ਵੀਡੀਓ ਦੇ ਰਾਹੀਂ ਜਿਹੜਾ ਅਸਲ ਹੈ ਨਾ, ਅਸੀਂ ਸਿਰਫ ਯਾਨੀ ਕਿ ਲੋਕਾਂ ਤੱਕ ਰਾਸ਼ਨ ਨਹੀਂ ਪਹੁੰਚਾ ਰਹੇ, ਇਹਨੂੰ ਕਵਰ ਕਰਨ ਦਾ ਕੀ ਮਕਸਦ ਹੈ? ਅਸਲ ਮਕਸਦ ਇਹ ਆ
ਕਿ ਅਸੀਂ ਇਹਦੇ ਜ਼ਰੀਏ ਲੋਕਾਂ ਨੂੰ ਮੋਟੀਵੇਟ ਕਰਨਾ ਚਾਹ ਰਹੇ ਹਾਂ ਕਿ ਚਲੋ ਯਾਰ ਤੁਸੀਂ ਵੀ ਟੁਰੋ, ਇਕੱਲੇ ਟੁਰੋ, ਸਾਡੇ ਨਾਲ ਰਲ ਕੇ ਟੁਰੋ, ਆਪ ਕੋ 4 ਭਰਾ ਯਾਰ ਰਲ ਕੇ ਟੁਰੋ, ਕਿਉਂਕਿ ਜਿਹੜਾ ਖੈਰ ਦਾ ਕੰਮ ਹੁੰਦਾ ਨਾ ਜੀ, ਉਹਦੇ ਵਾਸਤੇ ਕੋਈ ਦਲੀਲ ਦੀ ਲੋੜ ਨਹੀਂ। ਸੁਭਾਨ ਅੱਲਾ। ਜਿਹੜੀ ਖੈਰ ਹੈ ਉਹਦੇ ਲਈ ਕੋਈ ਦਲੀਲਾਂ ਨਹੀਂ ਵੀ ਮੈਂ ਖੈਰ ਦਾ ਕੰਮ ਕਿਉਂ ਕਰ ਲੱਗਾ। ਬਸ ਖੈਰ ਦਾ ਮਤਲਬ ਹੈ ਕਿ ਨੀਅਤ ਤੁਹਾਡੀ ਠੀਕ ਹੈ ਤੇ ਸ਼ੁਰੂ ਕਰੋ, ਬਿਸਮਿਲ੍ਲਾ ਕਰੋ। ਕੋਈ ਰਾਵੀ ਦੇ ਕੰਢੇ ਬੈਠਾ ਉੱਥੇ ਸ਼ੁਰੂ ਕਰੇ, ਕੋਈ ਸਤਲੁਜ ਦੇ ਕੰਢੇ ਬੈਠਾ ਉੱਥੇ ਸ਼ੁਰੂ ਕਰੇ, ਜਿੱਥੇ ਜਿਹਦੇ ਜੋ ਵਸਾਇਲ ਨੇ, ਖੈਰ ਵਾਸਤੇ ਕਿਸੇ ਦਲੀਲ ਦੀ ਮੇਰਾ ਖਿਆਲ ਕੋਈ ਜ਼ਰੂਰਤ ਨਹੀਂ। ਅੱਛਾ, ਅਸੀਂ ਨਾ ਉੱਥੇ ਮੌਜੂਦ ਹਾਂ ਜਿੱਥੇ ਅਸੀਂ ਨਾ ਪਰਸੋਂ ਮੌਜੂਦ ਸੀ। ਪਰਸੋਂ ਜਦੋਂ ਡੰਗਰ ਨਿਕਲਣ ਦਾ ਸੀ ਨਾ, ਤੇ ਉਦੋਂ ਇੱਥੇ ਕਾਫੀ ਜਗ੍ਹਾ ਤੇ ਖੁਸ਼ਕੀ ਹੈ ਸੀ ਜਿੱਥੋਂ ਕਿ ਡੰਗਰ ਆ ਰਹੇ ਸੀ, ਲੇਕਿਨ ਹੁਣ ਉਸ ਜਗ੍ਹਾ ਤੇ ਨਾ ਕਿਤੇ ਵੀ ਸਾਨੂੰ ਉਹ ਖੁਸ਼ਕੀ ਨਹੀਂ ਨਜ਼ਰ ਆ ਰਹੀ। ਸਿਰਫ ਇੱਕ ਉਹ ਡੇਰਾ ਵਾ ਤੇ ਉਹਦੀ ਵੀ ਦੀਵਾਰਾਂ ਤੇ ਕਾਫੀ ਬੁਲੰਦ ਪਾਣੀ ਜਿਹੜਾ ਵਾ ਨਾ ਜਾ ਚੁੱਕਿਆ ਵਾ। ਤੇ ਉਸ ਦਿਨ ਦੇਖਿਆ ਹੋਣਾ ਤੁਸੀਂ ਕਿ ਪਾਣੀ ਦਾ ਇਹ ਲੈਵਲ ਨਹੀਂ ਸੀ। ਇੱਕ ਸੜਕ ਹੈ ਸੀ, ਇੱਥੇ ਸੜਕ ਤੇ ਮਿੱਟੀ ਪਾ ਰਹੇ ਸੀ ਤੇ ਉਹ ਕਾਫੀ ਕੋਈ 4-5 ਫੁੱਟ ਨੀਵਾਂ ਪਾਣੀ ਚੱਲ ਰਿਹਾ ਸੀ, ਲੇਕਿਨ ਇਸ ਟਾਈਮ ਪਾਣੀ ਨਾ ਜਿਹੜਾ ਇਹ ਕੋਈ 5 ਤੋਂ 6 ਫੁੱਟ ਉੱਚੀ ਜਗ੍ਹਾ ਵਾ ਜਿਹਦੇ 'ਚ ਪਾਣੀ ਨਾ ਚੜ੍ਹ ਚੁੱਕਿਆ ਵਾ। ਅੱਛਾ ਇਬਨ ਹਸਨ ਸਾਹਿਬ, ਇਹ ਦੱਸੋ ਕਿ ਇਹ ਪਾਣੀ ਜਿਹੜਾ ਵਾ ਨਾ, ਪਰਸੋਂ ਜਦੋਂ ਅਸੀਂ ਆਏ ਹਾਂ ਪਰਸੋਂ ਪਾਣੀ ਇਤਨਾ ਨਹੀਂ ਸੀ, ਹੁਣ ਤਾਂ ਜਿੱਥੇ ਤੱਕ ਨਜ਼ਰ ਜਾਂਦੀ ਹੈ ਨਾ, ਦੂਰ ਤੱਕ ਮੀਲਾਂ ਤੱਕ ਪਾਣੀ ਹੀ ਪਾਣੀ ਆ, ਕਿਤੇ ਵੀ ਕੋਈ ਨਜ਼ਰ ਨਹੀਂ ਆ ਰਿਹਾ ਕਿ ਕੋਈ ਖੁਸ਼ਕੀ ਦਾ ਕੋਈ ਵੀ ਹੋਵੇ। ਤੇ ਇਹ ਕਦੋਂ ਪਾਣੀ ਇੰਨਾ ਚੜਿਆ? ਜਦੋਂ ਤੁਸੀਂ ਗਏ ਹੋ ਨਾ, ਉਸੇ ਰਾਤ ਹੀ ਤਕਰੀਬਨ ਪਾਣੀ ਦੀ ਸਤ੍ਹਾ ਜਿਹੜੀ ਉਹ ਮੁਸਲਸਲ ਬੁਲੰਦ ਹੋਣਾ ਸ਼ੁਰੂ ਹੋ ਗਈ। ਉਸ ਟਾਈਮ ਜਦੋਂ ਤੁਸੀਂ ਆਏ, ਉਸ ਟਾਈਮ ਤਕਰੀਬਨ ਕੋਈ ਲੱਖ ਦੇ ਇਬਾਵ ਯਾਨੀ ਕਿ ਕਿਊਸੈਕ ਦਾ ਰੈਲਾ ਤੋਂ ਗੁਜ਼ਰ ਰਿਹਾ। ਉਸ ਰਾਤ ਤਕਰੀਬਨ ਅੱਗੋਂ ਸਵੇਰ ਹੋਈ ਇਹਨਾਂ ਤੇ ਤਕਰੀਬਨ 1.5 ਤੋਂ 2 ਲੱਖ ਦੇ ਦਰਮਿਆਨ ਕਿਊਸੈਕ ਦਾ ਉਹ ਰੈਲਾ ਜਿਹੜਾ ਨਾ ਚਲਾ ਗਿਆ, ਜਿਹਦੇ ਨਾਲ ਤੁਸੀਂ ਵੇਖ ਲਓ ਕਿ ਸਾਰੇ ਘਰਾਂ ਤੱਕ ਪਾਣੀ ਆ ਗਿਆ। ਆਪਾਂ ਜਿੱਥੇ ਲੱਗੇ ਬੱਤੇ ਉੱਥੇ ਤੇ ਮੈਂ ਆਖਣਾ ਕਿ ਮੈਂ ਸ਼ਾਇਦ ਬੁੱਢ ਜਾਵਾਂ, ਇਤਨਾ ਪਾਣੀ ਹੈ। ਅੱਛਾ ਰਾਣਾ ਸਾਹਿਬ, ਹੈਰਾਨੀ ਇੱਕ ਹੋ ਰਹੀ ਹੈ ਕਿ ਘੱਟ ਤੋਂ ਘੱਟ 10 ਫੁੱਟ ਥੱਲੇ ਚੱਲ ਰਿਹਾ ਸੀ। ਹਾਂ ਬਿਲਕੁਲ, ਕਿਉਂਕਿ ਇਹ ਦੇਖੋ ਨਾ ਕਿ ਪਾਣੀ ਪਹਿਲੇ ਨੀਚੇ ਸੀ, ਉੱਥੇ ਕੋਈ 4-4 5-5 ਫੁੱਟ ਪਾਣੀ ਸੀ, ਫਿਰ ਲੇਕਿਨ ਸੜਕ ਸੀ, ਸੜਕ ਤੋਂ ਕੋਈ 6 ਫੁੱਟ ਉੱਚਾ 6-7 ਫੁੱਟ ਉੱਚਾ ਹੈ ਜਿਹੜਾ ਵਾ ਨਾ ਇਹ ਜਗ੍ਹਾ ਵਾ, ਲੇਕਿਨ ਇੱਥੇ ਤੱਕ ਪਾਣੀ ਆ ਚੁੱਕਿਆ ਵਾ। ਹਾਂ ਦੇਖੋ ਉੱਤੇ ਚੜ ਗਿਆ। ਅੱਛਾ, ਇਹ ਇਸ ਜਗ੍ਹਾ ਤੇ ਪਾਣੀ ਕਦੋਂ ਪਹੁੰਚਿਆ? ਇਹ ਉਹ ਜਦੋਂ ਤੁਸੀਂ ਗਏ ਨੇ ਉਸੇ ਰਾਤ ਹੀ ਬੁਲੰਦ ਹੋਣਾ ਸ਼ੁਰੂ ਹੋ ਗਿਆ। ਅਗਲੇ ਦਿਨ ਯਾਨੀ ਕਿ ਸਾਰਾ ਨਿਕਲ ਕੇ तो अगा तक चला गया। अच्छा, अगा तो सर रास्ते ही बंद हो गए, ਇਹ ਸੜਕ ਮੁਕੰਮਲ ਬੰਦ ਹੋ ਗਈ। ਲੋਕ ਆਪਣੀਆਂ ਦੀਵਾਰਾਂ ਤੋੜ ਕੇ ਤੋਂ ਵਿੱਚੋਂ ਨਿਕਲੇ ਨੇ। ਇਸ ਤਰ੍ਹਾਂ ਦੀ ਇੱਥੇ ਸਿਚੁਏਸ਼ਨ। ਅੱਛਾ, ਜਿਸ ਤਰ੍ਹਾਂ ਉਸ ਦਿਨ ਉੱਥੇ ਇੱਥੇ ਡੰਗਰ ਫਸੇ ਹੋਏ ਸੀ, ਅਸੀਂ ਹੁਣ ਰੀਅਲਾਈਜ਼ ਕਰ ਰਹੇ ਹਾਂ ਕਿ ਉਹ ਬੰਦਾ ਕਿਉਂ ਇਤਨਾ ਜ਼ੋਰ ਲਗਾ ਰਿਹਾ ਸੀ ਕਿ ਅਗਰ ਖੁਦਾ ਨਾ ਖਾਸਤਾ ਅਗਰ ਡੰਗਰ ਉੱਥੇ ਰਹਿ ਜਾਂਦੇ ਤਾਂ ਫਿਰ ਤਾਂ ਨਿਕਲਣ ਦਾ ਬਿਲਕੁਲ ਕੋਈ ਮੰਜ਼ਰ ਨਹੀਂ ਸੀ ਕਿ ਕਿਸੇ ਵੀ ਤਰੀਕੇ ਨਾਲ ਹੁਣ ਤਾਂ ਨਹੀਂ ਡੰਗਰ ਹੁਣ ਨਹੀਂ ਨਿਕਲਣੇ ਆ, ਹੁਣ ਨਹੀਂ ਨਿਕਲਣੇ। ਅਗਰ ਜੇ ਉਸ ਦਿਨ ਕਿਉਂਕਿ ਅਗਰ ਉਸ ਸ਼ਾਮ ਨੂੰ ਉਹ ਡੰਗਰ ਨਾ ਨਿਕਲਦੇ ਤੇ ਇਹ ਬਿਲਕੁਲ ਮੁਮਕਿਨ ਆਦਤ ਚ ਨਹੀਂ ਸੀ ਇਹ ਡੰਗਰ ਜਿਹੜਾ ਮੁਮਕਿਨ ਬੜਾ ਯਾਨੀ ਕਿ ਇੱਕ ਹਾਦਸਾ ਸਾਹਮਣੇ ਵੇਖਣ ਨੂੰ ਮਿਲਣਾ ਹੈ। ਦੇਖ ਦੱਸੋ ਵੀ ਹੁਣ ਉਹ ਥਾਂ ਹੀ ਨਹੀਂ ਲੱਭ ਰਹੀ ਵੀ ਹੁਣ ਤੱਕ ਤੇ ਹਾਂ ਉਹ ਸਿਰਫ ਪਾਣੀ ਦੀ ਸਤ੍ਹਾ ਬੁਲੰਦ ਹੈ, ਬਲਕਿ ਪਾਣੀ ਦੀ ਸਾਊਂਡ ਤੇ ਸਪੀਡ ਚੈੱਕ ਕਰੋ ਕਿੰਨੀ ਜ਼ਿਆਦਾ ਬਹੁਤ। ਹਾਂ, ਪਾਣੀ ਦੀ ਸਿਰਫ ਸਤ੍ਹਾ ਹੀ ਬੁਲੰਦ ਨਹੀਂ ਬਲਕਿ ਪਾਣੀ ਦਾ ਜਿਹੜਾ ਬਹਾਓ ਉਹ ਬਹੁਤ ਤੇਜ਼ ਹੈ। ਤਕਰੀਬਨ ਉਸ ਤੋਂ ਦੁੱਗਣੀ 2.5 ਗੁਣਾ ਸਪੀਡ ਤੇ ਪਾਣੀ ਜਿਹੜਾ ਨਾ ਹੁਣ ਜਾ ਰਿਹਾ ਵਾ। ਪਹਿਲੇ ਪਾਣੀ ਨਾ ਆਮ ਬਹਾਓ ਸੀ, ਲੇਕਿਨ ਹੁਣ ਪਾਣੀ ਦੀ ਯਾਨੀ ਕਿ ਜਿਸ ਤਰ੍ਹਾਂ ਤੇਜ਼ ਰਫ਼ਤਾਰ ਕੋਈ ਗੱਡੀ ਨਹੀਂ ਹੁੰਦੀ ਹੈ ਉਸ ਸਪੀਡ ਨਾਲ ਸਮੁੰਦਰ ਦੀ ਲਹਿਰਾਂ ਨਿਕਲਦੀਆਂ ਨੇ, ਇਸ ਤਰ੍ਹਾਂ ਨਿਕਲ ਰਹੀ ਹੈ। ਤੇ ਮੇਰਾ ਖਿਆਲ ਆ ਕਿ ਜਿੱਥੇ ਤੱਕ ਵੀ ਨਜ਼ਰ ਜਾਂਦੀ ਹੈ ਨਾ, ਕਹਿੰਦੇ ਨੇ ਤਹੱਦੇ ਨਿਗਾਹ ਹੈ, ਬਿਲਕੁਲ ਉਹ ਤਹੱਦੇ ਨਿਗਾਹ ਪਾਣੀ ਹੀ ਪਾਣੀ ਆ ਹੈ। ਤੇ ਅੱਛਾ, ਕੋਈ ਜਾਨੀ ਨੁਕਸਾਨ ਤਾਂ ਨਹੀਂ ਕੋਈ ਹੋਇਆ ਇੱਥੇ? ਜਾਨੀ ਨੁਕਸਾਨ ਮਾਸ਼ਾਅੱਲਾ 11 ਭਾਈ ਇੱਥੇ ਬੜਾ ਜ਼ਬਰਦਸਤ ਵਾਰ ਕੀਤਾ। ਇੱਦਾਂ ਤੱਕ ਕਿ ਮੈਂ ਪਰਸੋਂ ਆਇਆ ਨਾ ਤੇ 3 ਮੁਰਗੀਆਂ ਉਹਨਾਂ ਸਾਹਮਣੇ ਘਰਾਂ ਦੇ ਵਿੱਚ ਫਸੀ ਹੋਈਆਂ। 11 ਬਾਈ ਦੇ ਨੌਜਵਾਨਾਂ ਲਿਆ ਕੇ ਰੈਸਕਿਊ ਕਰਕੇ ਉਹ ਵੀ ਇੱਥੇ ਲਿਆ ਕੇ ਪਹੁੰਚਾਈਆਂ। 3 ਮੁਰਗੀਆਂ ਵੇਖੋ, ਇਨਸਾਨ ਤੇ ਇਨਸਾਨ ਹੈ ਕਿ ਜਾਨਵਰਾਂ ਦਾ ਵੀ ਉਹਨਾਂ ਨੇ ਬੜਾ ਖਿਆਲ ਕੀਤਾ। ਅੱਛਾ, ਉਸ ਦਿਨ ਅਸੀਂ ਇਹ ਦੇਖਿਆ ਸੀ ਕਿ ਡੰਗਰਾਂ ਦੇ ਨਾਲ ਨਾ ਇੱਕ ਕੁੱਤਾ ਆ ਗਿਆ ਸੀ ਤੇ 2 ਕੁੱਤੇ ਜਿਹੜੇ ਆ ਨਾ ਉੱਥੇ ਰਹਿ ਗਏ ਸੀ। ਉਹ ਬਾਅਦ ਚ ਫਿਰ ਬੰਦਿਆਂ ਨੂੰ ਪੁੱਛਣ ਇੱਥੋਂ ਪਤਾ ਚੱਲ ਸਕਦਾ। ਤੁਸੀਂ ਉਦੋਂ ਸ਼ਾਮੀ ਚਲੇ ਹਾਂ ਲੈ ਕੇ ਕਹਿੰਦੇ ਉਹ ਕੁੱਤੇ ਵੀ ਅਸੀਂ ਲੈ ਕੇ ਆਏ ਸੀ ਬਾਅਦ ਵਿੱਚ। ਯਾਨੀ ਕਿ ਕੋਈ ਵੀ ਜਾਨਦਾਰ ਜਿਹੜੀ ਚੀਜ਼ ਆ ਨਾ ਜਿਹੜੀ ਅਲਹਮਦੁਲਿਲਾ ਯਾਨੀ ਕਿ ਐਸੀ ਮੁਰਗੀ ਉਹਨਾਂ ਚ ਮਰ ਗਈ, 3 ਵਿੱਚੋਂ ਤੇ 2 ਜਿਹੜੀਆਂ ਨੂੰ ਜ਼ਿੰਦਾ ਬਹੁਤ ਜਿਹੜਾ ਨਾ ਕਮਾਲ ਵਾਲੀ ਗੱਲ ਹੈ। ਅੱਛਾ, ਤੇ ਤੁਹਾਡੀ ਵਸਾਦਤ ਮੈਂ ਇੱਕ ਹੋਰ ਵੀ ਰਿਕੁਐਸਟ ਕਰਸਾਂ, ਕਿਉਂਕਿ ਇਹ ਜਿਹੜੇ ਆ ਦਰਿਆ ਦੇ ਵਿੱਚੋਂ ਨਿਕਲੇ ਨਾ, ਇਸ ਟਾਈਮ ਇਹਨਾਂ ਦੀ ਹਾਲਤ ਬਿਲਕੁਲ ਜ਼ੀਰੋ ਲੈਵਲ ਤੇ
ਜਾਵੇ ਕਿਉਂਕਿ ਜ਼ਰੀਆ ਮਾਸ਼ ਫਸਲਾਂ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਇਹਨਾਂ ਦੇ ਵਾਸਤੇ ਪਰੇਸ਼ਾਨੀ ਨੇ ਉਹ ਇਹਨਾਂ ਦੇ ਘਰ ਨੇ ਜਿਹੜੇ ਜ਼ਮੀਨ ਬੋਸ ਹੋ ਗਏ ਪਾਣੀ ਮਿਲਿਆ ਮੀਟ ਕਰ ਛੱਡਣ ਕੋਈ ਦੀਵਾਰਾਂ ਇਸ ਟਾਈਮ ਖੜੀਆਂ ਨੇ ਮੈਂ ਤੁਹਾਨੂੰ ਸਪੈਸ਼ਲ ਦਾਵਾ ਦੇਣੀ ਤੁਸੀਂ ਵਿਜ਼ਿਟ ਕਰਨਾ ਮੈਂ ਤੁਹਾਨੂੰ ਵਿਖਾ ਸਕਾਂ ਕਿਉਂਕਿ ਇਹਨਾਂ ਕੋਲੋਂ ਕੋਈ ਅਸਬਾਬ ਨਹੀਂ ਕਿ ਆਪ ਵਾਸਤੇ ਦੁਬਾਰੇ ਯਾਨੀ ਕਿ ਛੱਤਾਂ ਪਾ ਕੇ ਕਮਰੇ ਬਣਾ ਕੇ ਤੇ ਉਹਨਾਂ ਦੇ ਵਿੱਚ ਜ਼ਿੰਦਗੀ ਗੁਜ਼ਾਰ ਸਕਣ ਇਹਨਾਂ ਦੀ ਉਹ ਕੋਈ ਹਾਲਤ ਨਹੀਂ ਅੱਛਾ ਇਸ ਟਾਈਮ ਬਿਲਕੁਲ ਜ਼ੀਰੋ ਲੈਵਲ ਤੇ ਨੇ ਲਿਹਾਜ਼ਾ ਜਿਹੜੇ ਉਹਨਾਂ ਦੇ ਘਰ ਨੇ ਨਾ ਮੈਂ ਉਹ ਤੁਹਾਡੀ ਵਸਾਦਤ ਨਾਲ ਆਖ ਸਕੇ ਤੁਸੀਂ ਆਵਾਜ਼ ਉਠਾਣੀ ਹੈ ਤਾਂ ਕਿ ਆਪਣੇ ਜਾ ਕੇ ਆਪਣਾ ਸਰ ਛੁਪਾ ਸਕਣ ਜੇ ਮੇਰੇ ਅੱਲਾ ਨੇ ਚਾਹਿਆ ਨਾ ਜੀ ਜਿਹੜੇ ਸਾਡੇ ਭਰਾ ਬੇਘਰ ਹੋਏ ਆ ਸਾਡੇ ਰਾਵੀ ਦੇ ਉੱਤੇ ਇਨਸ਼ਾਅੱਲਾ ਤਾਲਾ ਇਬਨ ਹਸਨ ਦੇ ਨਾਲ ਅਸੀਂ ਖਲੋਤੇ ਆ ਤੇ ਇਨਸ਼ਾਅੱਲਾ ਬਹੁਤ ਸਾਰੇ ਲੋਕ ਸਾਡੇ ਨਾਲ ਖਲੋਤੇ ਆ ਜਦੋਂ ਪਾਣੀ ਹੇਠਾਂ ਲੱਥ ਗਿਆ ਤੇ ਇਬਨ ਹਸਨ ਸਾਹਿਬ ਅਸੀਂ ਬਣਾਵਾਂਗੇ ਇਨਸ਼ਾਅੱਲਾ ਰਲ ਮਿਲ ਕੇ ਸਾਰੇ ਜ਼ੋਰ ਲਾਵਾਂਗੇ ਹਾਂਜੀ ਕਿਉਂਕਿ ਮੈਂ ਇਹਨਾਂ ਦੀ ਇਹ ਬਜ਼ੁਰਗ ਚਾਚਾ ਹੋ ਰਵਿਆ ਹੈ ਯਕੀਨ ਮੰਨੋ ਮੈਂ ਕਸਮ ਤੇ ਨਹੀਂ ਚਾਹੁੰਦਾ ਇਸ ਬੰਦੇ ਨੂੰ ਮੈਂ ਵੇਖਿਆ ਹੈ ਨਾ ਜਿਸ ਤਰ੍ਹਾਂ ਬਸ ਹੋ ਕੇ ਨਾ ਉੱਥੇ ਡੇਗ ਪਿਓ ਸਕਿਆ ਸਾਡੇ ਕੋਲ ਸਾਡੇ ਘਰ ਨਹੀਂ ਦਿਸਦੇ ਪਏ ਯਾਨੀ ਕਿ ਸਾਨੂੰ ਰੋਣਾ ਆਉਂਦਾ ਪਿਆ ਮੈਂ ਤਾਂ ਮਰਦਾ ਪਿਆ ਬੰਦਾ ਕਹਿੰਦਾ ਮੈਂ ਮਰਦਾ ਪਿਆ ਬਈ ਮੈਂ ਉੱਥੇ ਕਿਵੇਂ ਜੈਸਾ ਕਿੱਥੇ ਸਰ ਚੁਪਾਸਾ ਮੇਰੇ ਕੋਲ ਤਾਂ ਕੋਈ ਵਾਹ ਹੀ ਕੋਈ ਨਹੀਂ ਮੈਂ ਜਿੱਥੇ ਜ਼ਿੰਦਗੀ ਗੁਜ਼ਾਰ ਸਕਾਂ ਇਹ ਬੰਦੇ ਉਸ ਟਾਈਮ ਮੈਂ ਖੁਦ ਤੜਪ ਗਿਆ ਮੋੜੇ ਸਕਿਆ ਜੀ ਅਸੀਂ ਇਤਨਾ ਬੇਵਸ ਹੋਏ ਕੋਲ ਸਾਡੇ ਕੋਲ ਕੋਈ ਬੰਦਾ ਨਹੀਂ ਆ ਕੇ ਪੁੱਛਦਾ ਪਿਆ ਕਿ ਕੋਈ ਖਾਵਣ ਪੀਵਣ ਦੀ ਜ਼ਰੂਰਤ ਹੈ ਕੋਈ ਪੱਠਾ ਬਾੜੇ ਦੀ ਜ਼ਰੂਰਤ ਆ ਤੁਸੀਂ ਮਵੇਸ਼ੀ ਨਾਲ ਵੇਖ ਲਓ ਕੋਈ ਚਾਰਾ ਪਿਆ ਸੁੱਕੇ ਟਾਂਡੇ ਖਾ ਰਹੇ ਨੇ ਲੇਕਿਨ ਅਜ ਅਹਿਸਾਸ ਖਤਮ ਹੋ ਗਿਆ ਮੈਂ ਸਾਰੇ ਜਿਹੜੇ ਇੱਥੋਂ ਦੇ ਹੈ ਨਾ ਇਨਸ਼ਾਅੱਲਾ ਤਾਲਾ ਇਹ ਡੰਗਰਾਂ ਦੀ ਜਿਹੜੀ ਤੁਸੀਂ ਸਾਡੀ ਕਰਾਇਆ ਨਾ ਧਿਆਨ ਇੱਧਰ ਕਰਾਇਆ ਡੰਗਰਾਂ ਦਾ ਵੀ ਅਸੀਂ ਕਰਦੇ ਹਾਂ ਬੰਦੋਬਸਤ ਤੂੜੀ ਵਗੈਰਾ ਜਿਹੜੀ ਗੱਲ ਤੁਸੀਂ ਅੱਗੇ ਕੀਤੀ ਹੈ ਨਾ ਇਨਸ਼ਾਅੱਲਾ ਚਾਚਾ ਪਾਣੀ ਲੱਥ ਜਵੇ ਹੇਠਾਂ ਤੇ ਅਸੀਂ ਆਵਾਂਗੇ ਇਨਸ਼ਾਅੱਲਾ ਠੀਕ ਹੈ ਜੀ ਬੜੀ ਮਿਹਰਬਾਨੀ ਹਾਂਜੀ ਆਪਾਂ ਰਲ ਮਿਲ ਕੇ ਇਹ ਉਸਮਾਨ ਸਾਹਿਬ ਤੁਸੀਂ ਦਿਖਾ ਸਕਦੇ ਆ ਇਸ ਟਾਈਮ ਸਿਰਫ ਕੋਠਿਆਂ ਦੇ ਬਨੇਰੇ ਜਿਹੀ ਦਿਖਦੇ ਆ ਉਹ ਪਰਲੇ ਪਾਸੇ ਡਿੱਗੇ ਆ ਘਰ ਜੀ ਜੀ ਦੋ ਕਮਰੇ ਡਿੱਗ ਪਿਆ ਸਾਡੇ ਤੁਹਾਡੇ ਵੀ ਡਿੱਗੇ ਅੱਲਾ ਖੈਰ ਕਰੂਗਾ ਇੱਕ ਭਾਈ ਰੋਂਦੀ ਬੰਦੀ ਪੈਂਦੀ ਇੱਕ ਮਹੀਨਾ ਹੋ ਗਿਆ ਅਸੀਂ ਇੱਥੇ ਜਗ੍ਹਾ ਬਣਾਈ ਹੈ ਤੇ ਸਾਡੇ ਕੋਲ ਕੋਈ ਗੁੰਜਾਇਸ਼ ਕੋਈ ਨਹੀਂ ਕਿ ਅਸੀਂ ਉਹ ਨਾਲ ਹੀ ਸਿਆਲਾ ਹੀ ਨਹੀਂ ਪਾਦਾ ਵਿੱਚ ਨਵੇਂ ਘਰ ਸਿਆਲਾ ਕੱਟਣਾ ਨਾਲ ਉਹ ਉੱਥੇ ਬਚਤ ਹੋਈ ਆ ਉਹ ਬਚਤ ਉਹ ਵਿੱਚ ਡਿੱਗ ਪਿਆ ਜਿੱਥੇ ਮਿੱਟੀ ਲਾ ਰਹੇ ਸੀ ਬੰਦ ਅੱਛਾ ਉਤਲੇ ਬਚੇ ਹੋਏ ਆ ਉਤਲੇ ਨੂੰ ਤਕਰੀਬਨ ਉਹ ਜਿਹੜੇ ਹਾਂ ਮਿੱਟੀ ਦੀਆਂ ਟਰਾਲੀਆਂ ਲੈ ਲੈ ਮੁੰਡਾ ਨੀਵੀਂ ਜਗ੍ਹਾ ਉਹ ਸਾਰੇ ਉਹ 14 ਦਿਨ ਗਤਿੰਦਾ ਬੰਦਾ ਸਿਆਲਾ ਹੁਣ ਗਤਣਾ ਕਹਿੰਦੇ ਜੀ ਇੱਕ ਮਾਈ ਨੇ ਸਿਆਲਾ ਹੀ ਨਹੀਂ ਹੁੰਦੇ ਨਸੀਬਾਂ ਚ ਹੋਇਆ ਹਾਂਜੀ ਕਹਿੰਦੇ ਵੀ ਨਵਾਂ ਬਣਾਇਆ ਸੀ ਵੀ ਸਿਆਲਾ ਰਹਿਣਾ ਵੀ ਨਸੀਬਾਂ 'ਚ ਨਹੀਂ ਆਇਆ ਜੀ ਤੇ ਸਿਆਲੇ ਤੋਂ ਪਹਿਲਾਂ ਰੋ ਰਹੀ ਪਾਗਲਾਂ ਰੀਤ ਨਾਲ ਕਦੀਆਂ ਟੁਰਦੇ ਕਦੀ ਨਹੀਂ ਤੁਸੀਂ ਉਹਨਾਂ ਨੂੰ ਹੌਸਲਾ ਦੇ ਦਿਓ ਹੌਸਲਾ ਦਿੱਤਾ ਮੈਂ ਕਿਹਾ ਇਨਸ਼ਾਅੱਲਾ ਇਹ ਅੱਲਾ ਅਸਬਾਬ ਬਣਾਊਗਾ ਇਨਸ਼ਾਅੱਲਾ ਕਿ ਤੁਹਾਡੇ ਤੇ ਮੁਸ਼ਕਿਲ ਵਕਤ ਆਇਆ ਤੈਨੂੰ ਅੱਲਾਹ ਤਾਲਾ ਹੀ ਅੱਲਾਹ ਤਾਲਾ ਟਾਲੂਗਾ ਇਨਸ਼ਾਅੱਲਾ ਤੁਹਾਡੇ ਤੱਕ ਜ਼ਰੂਰ ਕੋਈ ਨਾ ਕੋਈ ਉਸੇ ਤੁਹਾਡੇ ਸਿਰਾਂ ਦੇ ਉੱਤੇ ਜ਼ਰੂਰ ਆ ਇਹ ਦੇਖੋ ਜੀ ਚਾਰਾ ਮੱਜੀ ਦਾ ਜਿਹੜਾ 5000 ਦਾ ਸੀ ਉਹਨੇ 15000 ਦਾ ਕਰ ਦਿੱਤਾ ਉੱਤੇ ਅੱਜ ਮੈਂ ਸਵੇਰ ਰੇੜੀ ਨਿਕਲਿਆ ਸ਼ਾਮ ਦਾ ਯਕੀਨ ਕਰ ਜਾ ਚਾਰਾ ਨਹੀਂ ਹਾਂ ਇਹ ਉਹ ਭਾਈ ਆ ਜਿਨ੍ਹਾਂ ਦੇ ਡੰਗਰ ਫਸੇ ਹੋਏ ਸੀ ਹਾਂ ਤੇ ਬਿਲਕੁਲ ਅੱਛਾ ਇਹਨਾਂ ਜੀ ਆਜੋ ਇੱਧਰ ਆਜੋ ਇਹ ਜਿਹੜਾ ਬਹੁਤੇ ਬੰਦੇ ਨਾ ਘਾਬਰੇ ਤਾਂ ਹੋਏ ਆ ਕਿ ਉੱਤੋਂ ਸਿਰ ਦੇ ਉੱਤੇ ਸਿਆਲਾ ਜੀ ਜੀ ਮਾਲ ਡੰਗਰ ਵਾਲੇ ਰਹਿਣ ਵਾਲੇ ਸਿਰ ਦੇ ਗਾਬਾ ਰਹੀ ਆ ਕਾਬਰ ਰਹੀ ਆ ਕਿ ਜਦੋਂ ਯਾ ਇਹ ਪਾਣੀ ਹੇਠਾਂ ਲੱਥਣਾ ਨਾ ਤੇ ਇਹਨੂੰ ਸੁੱਕਦਿਆਂ ਜੇ ਘੱਟ ਤੋਂ ਘੱਟ 2 ਮਹੀਨੇ ਲੱਗ ਜਾਣ 2 ਮਹੀਨੇ ਲੱਗਣੇ 2 ਮਹੀਨੇ ਬਾਅਦ ਪੂਰਾ ਸਿਆਲ ਆ ਜਾਣਾ ਤੁਸੀਂ ਆਪ ਸੋਚੋ ਵੀ ਜਦੋਂ ਸਿਆਲ ਆਣਾ ਤੇ ਉੱਤੇ ਆਸਰਾ ਹੀ ਕੋਈ ਨਹੀਂ ਹੋਣਾ ਪਰ ਇਨਸ਼ਾਅੱਲਾ ਤਾਲਾ ਜਿੱਤ ਇਦਾਂ ਤੁਸੀਂ ਵੀ ਆਪਣੇ ਲਾਗੇ ਦੇਖੋ ਜਿਵੇਂ ਅਸੀਂ ਆਪਣੇ ਲਾਗੇ ਦੇਖ ਰਹੇ ਹਾਂ ਇਨਸ਼ਾਅੱਲਾ ਪਾਣੀ ਜਿੱਦਾਂ ਹੀ ਲੱਥਿਆ ਨਾ ਉਦਾਂ ਹੀ ਤੁਹਾਡੇ ਮਕਾਨ ਬਣਨਗੇ ਇਨਸ਼ਾਅੱਲਾ ਜੀ ਮੇਰੇ ਅੱਲਾ ਨੇ ਇੱਕ ਚੀਜ਼ ਹੋਰ ਬੜੀ ਗੌਰ ਤਲਬ ਸਰੋਇਆ ਸਾਹਿਬ ਕਿ ਜਿਹੜਾ ਜਿੱਦਾਂ ਨਾ ਮਤਲਬ ਮਕਾਨ ਜਾਂ ਕੋਈ ਵੀ ਚੀਜ਼ ਹੈ ਉਹ ਚਲੋ ਬੰਦਾ ਤਾਮੀਰ ਕਰ ਲੈਂਦਾ ਤੇ ਵਸਾਇਲ ਦੇ ਵਿੱਚੋਂ ਇਨਸਾਨ ਨੇ ਤਾਮੀਰ ਕਰਨਾ ਹੁੰਦਾ ਨਾ ਹਾਂਜੀ ਭਾਈ ਹੁਣ ਇੱਕ ਗੱਲ ਕੀਤੀ ਕਰਿਓ ਦੁਬਾਰਾ ਕਿ ਚਾਰਾ ਅੱਗੇ ਕਿੰਨੇ ਦਾ ਸੀ ਮੈਂ ਸਵੇਰ ਲੈਣ ਗਿਆ ਤੇ ਪਹਿਲੇ ਲੱਭਦਾ ਸੀ 5000 4000 ਤੇ ਸਵੇਰ ਉਹਨੇ ਕਿਹਾ 10000 ਤੋਂ ਮਿਲ ਦੇਣਾ ਨਾਲੇ ਮੋਹਰੇ ਦਿਓ ਤੇ ਵਾਪਸ ਲੈ ਕੇ ਆ ਗਿਆ ਯਾਨੀ ਮੈਂ ਗੱਲ ਕਰਨਾ ਚਾਹੁੰਦਾ ਵੀ ਜਿਹੜੇ ਡੰਗਰ ਇਹਨਾਂ ਦੇ ਇਹ ਇਹਨਾਂ ਦੀ ਹੁਣ ਇਨਵੈਸਟਮੈਂਟ ਘਰ ਤੇ ਟਹਿ ਗਏ ਹਾਂਜੀ ਘਰ ਤੇ ਰਿਹਾ ਹੀ ਨਹੀਂ ਜੀ ਸਿਰੇ ਤੋਂ ਹੁਣ ਮਗਰ ਕੀ ਰਹਿ ਗਏ ਮਾਲ ਮਵੇਸ਼ੀ ਜਿਹੜੇ ਬਚੇ ਨੇ ਬਚੇ ਉਹ ਅੱਗੇ ਪੜਨਗੇ ਤੇ ਉਹਨਾਂ ਚ ਕੁਝ ਬਚੇਗਾ ਲਿਹਾਜ਼ਾ ਹੁਣ ਅੱਗੇ ਜਿਹੜਾ ਚੈਲੰਜ ਹੈ ਨਾ ਉਹ ਇਨਸਾਨਾਂ ਦੀ ਤਰ੍ਹਾਂ ਜਾਨਵਰਾਂ ਦੀ ਖੁਰਾਕ ਦਾ ਵੀ ਹੈ ਕਿਉਂਕਿ ਸਬਲ ਚਾਰਾ ਤਾਂ ਰੁੜ ਗਿਆ ਉਹ ਤਾਂ ਖਤਮ ਹੀ ਹੋ ਗਿਆ ਅੱਗੋਂ ਬੀਜ ਵੀ ਨਹੀਂ ਹੋਣਾ ਲਿਹਾਜ਼ਾ ਹੁਣ ਚੋਕਰ ਵੰਡੇ ਜਿਹੜਾ ਨਾ ਉਹ ਜਿਹੜੇ ਸਾਨੂੰ ਸੁਣਨ ਵਾਲੇ ਦੋਸਤ ਨੇ ਇਸ ਗੱਲ ਤੇ ਵੀ ਤਵੱਜੋ ਕਰਨ ਕਿ ਨਾ ਸਿਰਫ ਇਨਸਾਨਾਂ ਨੂੰ ਖੁਰਾਕ ਦੀ ਜ਼ਰੂਰਤ ਚਲੋ ਇਨਸਾਨ ਤੇ ਬੋਲ ਲੈਂਦਾ ਕਿਤੇ ਜ਼ਿਆਦਾ ਤੜਪ ਮੰਗ ਲੈਂਦਾ ਇਹ ਬੇਜ਼ੁਬਾਨ ਤੇ ਉਹ ਵੀ ਕੰਮ ਨਹੀਂ ਕਰ ਸਕਦਾ ਦੂਜਾ ਇਹ ਬੱਜਾ ਹੋਇਆ
ਤੇ ਖਾਣ ਲਈ ਇਹਦੇ ਖੋਲ ਵੀ ਦੋ ਤੇ ਪਾਣੀ ਚੋਂ ਇਹਨੇ ਕੀ ਖਾ ਲੈਣਾ, ਕੁਝ ਵੀ ਨਹੀਂ ਖਾ ਸਕਦਾ। ਇਹਨਾਂ ਦੇ ਰਾਸ਼ਨ ਦਾ ਵੀ ਬੰਦੋਬਸਤ ਬਹੁਤ ਜ਼ਰੂਰੀ ਹੈ। ਮੈਂ ਆਖਰੀ ਇੱਕ ਗੱਲ ਤੇ ਖਤਮ ਕਰਾਂਗਾ। ਸਾਡੇ ਨਾਲ ਬਹੁਤ ਸਾਰੇ ਲੋਕਾਂ ਦਾ ਇਹ ਹੁੰਦਾ ਵਾ ਵੀ ਅਸੀਂ ਯਾਰ ਕੰਮ 'ਚ ਇੰਨੇ ਰੁੱਝੇ ਹੋਏ ਆ ਵੀ ਸਾਡੇ ਕੋਲ ਟਾਈਮ ਨਹੀਂ ਨਿਕਲਦਾ। ਹੁਣ ਮੈਂ ਫੈਸਲ ਜ਼ੁਬੈਰ ਦੀ ਮਿਸਾਲ ਦਿਆਂਗਾ ਕਿ ਇਹ 250 ਬੱਕਰੀ ਛੱਡ ਕੇ ਆਏ ਆ, 3-4 ਮਰਬੇ ਦਾ ਜ਼ਿਮੀਦਾਰਾ ਛੱਡ ਕੇ ਆਏ ਆ। ਜੇ ਇਹ ਯਾਨੀ ਕਿ 4 ਦਿਨ ਸਾਡੇ ਲਈ ਕੱਢ ਸਕਦੇ ਆ ਨਾ, ਤੇ ਕੁਛ ਨੂੰ 4 ਘੰਟੇ ਕੱਢਣੇ ਚਾਹੀਦੇ ਆ। ਵਾਹ ਵਾਹ ਵਾਹ, ਆਹੀ ਪੈਗਾਮ, ਆਹੀ ਸੁਨੇਹਾ ਵੱਡਾ ਜੀ, ਬੜੀ ਮਿਹਰਬਾਨੀ।